1947 ਤੋਂ ਪਹਿਲਾਂ ਸਾਡੀ ਕੌਮ ਦੇ ਆਗੂਆਂ ਨੂੰ ਹਿੰਦੂ ਭਾਈਚਾਰੇ ਨੇ ਇਹ ਲਾਰਾ ਲਾਇਆ ਬਈ ਜੇਕਰ ਤੁਸੀਂ ਸਾਡੇ ਨਾਲ ਰਲਦੇ ਹੋ, ਪਾਕਿਸਤਾਨ ਨਾਲ ਨਹੀਂ ਰਲਦੇ, ਤਾਂ ਤੁਹਾਨੂੰ ਭਾਰਤ ਵਿੱਚ ਆਜ਼ਾਦੀ ਦਾ ਨਿੱਘ ਪੂਰਾ ਮਾਨਣ ਦਾ ਮੌਕਾ ਮਿਲੂਗਾ ਤੇ ਉੱਤਰੀ ਭਾਰਤ ਵਿੱਚ ਇੱਕ ਤੁਹਾਡੇ ਲਈ ਖਿੱਤਾ ਵੱਖਰਾ ਘੜ ਦਿਆਂਗੇ। 1947 ਦੇ ਵਿੱਚ ਹੀ ਅਜੇ ਥੋੜੇ ਜਿਹੇ ਦਿਨ ਹੀ ਹੋਏ ਸੀ, ਕੁਛ ਦਿਨ ਹੀ ਵਾਪਰੇ ਸੀ, ਲੰਘੇ ਸੀ, ਜਦੋਂ ਹਿੰਦੂ ਭਾਈਚਾਰੇ ਨੇ ਆਪਦੀ ਔਕਾਤ ਦਿਖਾਤੀ ਕਿ ਸਿੱਖ ਤਾਂ ਜਰੈਮ ਪੇਸ਼ਾ ਕੌਮ ਹੈ। ਚਾਹੀਦਾ ਤਾਂ ਇਹ ਸੀ ਕਿ ਸਾਰਾ ਭਾਰਤ ਜਾਂ ਬਹੁ ਗਿਣਤੀ ਹਿੰਦੂ ਭਾਈਚਾਰਾ ਹਰ ਉਹ ਸੰਭਵ ਕੋਸ਼ਿਸ਼ ਕਰਦਾ ਜਿਹ ਤੋਂ ਬਾਅਦ ਅਸੀਂ ਗਾਉਂਦੇ ਫਿਰਦੇ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਪਰ ਕਰਤੂਤ ਉਲਟ ਕੀਤੀ। ਸਾਨੂੰ ਹਰ ਪਲ ਇਹੀ ਕਹਾਇਆ ਗਿਆ ਕਿ ਮੁੱਦਤੇ ਬੀਤੀ ਹੈ जुल्मों सितम सहते हुए, शर्म सी आती है इस वतन को वतन कहते हुए। भारत विच इस लोकतंत्री निजाम ने घट गिणती कौमां धर्मां सभ्याचारां दा, घट गिणती लोकां दे बोलियां दा जो विविधता से पाई हुई है इस लोकतंत्र ने, वो सानू पुछ के देखो, भारत के लोगों को पुछ के देखो। हाँ, लोकतंत्र बहु गिणती लई बहुत लाहेबंद आ, भी उन्हां दियां तां फिर पौवारां ने। ਹੁਣ ਉਹ ਕਹਿੰਦੇ ਆ ਵੀ ਅਸੀਂ ਉੱਥੇ ਜੀ ਰਾਮ ਮੰਦਰ ਦਾ ਕਰਨਾ, ਉੱਥੇ ਜੀ ਪ੍ਰੋਗਰਾਮ, ਤੇ ਉਸ ਤੋਂ ਬਾਅਦ ਸਮਝ ਲਓ ਵੀ ਹਿੰਦੂ ਰਾਸ਼ਟਰ ਬਣਨ ਜਾ ਰਿਹਾ। ਹੁਣ ਹਿੰਦੂ ਰਾਸ਼ਟਰ ਆ ਜਿਹੜਾ ਉਹ ਮਨੂ ਸਿਮਰਤੀ ਚੋਂ ਨਿਕਲਦਾ ਕਿੱਥੇ ਗਿਆ? ਲੋਕਤੰਤਰ ਉਹ ਜਿਹਦੇ ਕਰਕੇ ਸਾਨੂੰ ਸੁਣਾ ਕੇ ਜੱਕੜ ਕਿ ਜੀ ਇਹ ਤਾਂ ਡਾਕਟਰ ਅੰਬੇਦਕਰ ਨੇ ਬਣਾਇਆ। ਜਦੋਂ ਕੋਈ ਸੰਵਿਧਾਨ ਦਾ ਸਤਾਇਆ ਹੋਇਆ ਬੰਦਾ ਚੀਕਾ ਮਾਰਦਾ, ਉਹਨਾਂ ਨੂੰ ਮੂਹਰੇ ਕਰ ਦਿੰਦੇ ਆ ਵੀ ਤੁਹਾਡੇ ਅੰਬੇਦਕਰ ਦੇ ਬਣਾਏ ਸੰਵਿਧਾਨ ਨੂੰ ਇਹ ਲੋਕ ਇਉਂ ਕਹਿੰਦੇ ਆ, ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ, ਕੋਈ ਗੱਲ ਨਹੀਂ ਆਉਂਦੀ, ਉਹ ਝਿਆੜਾ ਮਾਰਦੇ ਫਿਰਦੇ ਆ ਵੀ ਸਾਡਾ ਅੰਬੇਦਕਰ ਬੜਾ ਮਹਾਨ ਸੀ। ਭਾਈ ਜੇ ਤੁਹਾਡਾ ਅੰਬੇਦਕਰ ਮਹਾਨ ਸੀ ਤਾਂ ਸਾਡੇ ਇਸ ਸੰਵਿਧਾਨ ਨੇ ਸਾਡੀ ਹੋਂਦ ਹਸਤੀ ਜਿਹੜੀ ਆ ਵੀ ਸਿੱਖ ਜਿਹੜੇ ਨੇ ਉਹ ਹਿੰਦੂ ਨੇ, ਜਿਹੜੀ ਧਾਰਾ 25(2)(b) ਦਾ ਮਸਲਾ ਉਹ ਸਾਡੇ ਗਲ ਫਿਰ ਤੁਹਾਡਾ ਅੰਬੇਦਕਰ ਪਾ ਕੇ ਗਿਆ, ਫਿਰ ਅਸੀਂ ਉਹਨੂੰ ਕੀ ਫੁੱਲ ਪਾਈਏ? ਜੇਕਰ ਡਾਕਟਰ ਅੰਬੇਦਕਰ ਹੀ ਸੰਵਿਧਾਨ ਦਾ ਦਰਮਾਤਾ ਹੈ ਤਾਂ ਫਿਰ ਉਹ ਸਿੱਖ ਕੌਮ ਦੇ ਲਈ ਕਦੇ ਵੀ ਰਿਸਪੈਕਟੇਬਲ ਨਹੀਂ ਹੋ ਸਕਦਾ। ਜੇ ਉਹਦੀ ਰਿਸਪੈਕਟ ਕਰਾਉਣੀ ਆ ਤਾਂ ਸਾਫ਼ ਮੰਨੋ ਕਿ ਉਹ ਤਾਂ ਆਪ ਉਹਨਾਂ ਬਾਹਮਣਵਾਦੀਆਂ ਦਾ, ਮਨੂਵਾਦੀਆਂ ਦਾ ਸਤਾਇਆ ਹੋਇਆ ਸੀ, ਉਹਦੇ ਕਿਉਂ ਵਿਚਾਰੇ ਦੇ ਤੁਸੀਂ ਫੁੱਲ ਪਵਾਉਂਦੇ ਹੋ? ਅੱਜ ਇਹੋ ਜਿਹੀ ਇੱਕ ਬਹੁਤ ਵੱਡੀ ਨਸਲ ਪੈਦਾ ਹੋ ਚੁੱਕੀ ਆ, ਉਹਨਾਂ ਨੂੰ ਹਰ ਵੇਲੇ ਇਹ ਲੱਗਦਾ ਰਹਿੰਦਾ ਵੀ ਜਿਹੜੇ ਬੰਦੇ ਪੰਥ ਦੀ ਫਿਕਰ ਕਰਦੇ ਆ, ਜਿਹੜੇ ਬੰਦੇ ਇਹ ਕਹਿੰਦੇ ਨੇ ਕਿ ਇਸ ਮੁਲਕ ਵਿੱਚ ਸਿੱਖੀ ਅਤੇ ਸਿੱਖਾਂ ਨੂੰ ਖਤਰਾ ਆ, ਸਿੱਖ ਆਇਡੈਂਟੀਟੀ, ਸਿੱਖ ਪ੍ਰਿੰਸੀਪਲ, ਮੰਨ ਲਓ ਸਿੱਖ ਹੋਂਦ ਹਸਤੀ ਦਾ ਖਤਰਾ, ਜਿਹੜੇ ਸਿੱਖ ਇਸ ਤਰ੍ਹਾਂ ਦੀ ਚਿੰਤਾ ਕਰਦੇ ਆ ਵੀ ਇਹ ਸਾਡੇ ਮੁਲਕ ਦੇ ਦੁਸ਼ਮਣ ਨੇ ਜੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਜਦੋਂ ਅੰਗਰੇਜ਼ੀ ਈਸਵੀ ਸਨ ਦੇ ਹਿਸਾਬ ਨਾਲ ਨਵਾਂ ਸਾਲ ਚੜ੍ਹਦਾ, ਇੱਥੇ ਪੰਜਾਬ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਹੈ, ਉਹਦੇ ਦਿਲ ਦਿਮਾਗ ਵਿੱਚ ਇਹ ਗੱਲ ਜ਼ਰੂਰ ਆਉਂਦੀ ਆ ਵੀ ਠੀਕ ਆ, ਅੱਜ ਸਾਰੇ ਦੁਨੀਆ ਦੇ ਵਿੱਚ ਹੀ ਨਵਾਂ ਸਾਲ ਮਨਾਇਆ ਜਾ ਰਿਹਾ, ਪਰ ਸਾਡੀ ਕੌਮ ਦਾ ਸਾਡੇ ਕੈਲੰਡਰ ਦੇ ਹਿਸਾਬ ਨਾਲ ਨਵਾਂ ਸਾਲ ਜਿਹੜਾ ਹੈਗਾ ਉਹ ਅੱਗੇ ਜਾ ਕੇ ਸ਼ੁਰੂ ਹੋਣਾ। ਤੇ ਅੱਜ ਸਾਡੇ ਕੋਲੇ ਬਹੁਤ ਸਾਰੀਆਂ ਚੀਜ਼ਾਂ ਉਹ ਹੈਗੀਆਂ ਜਿਹੜੀਆਂ ਇੱਕ ਕੌਮ ਕੋਲੇ ਹੁੰਦੀਆਂ ਨੇ। ਇਹ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਕੌਮ ਕੋਲੇ ਹੁੰਦੀਆਂ ਪਰ ਸਾਡੇ ਕੋਲੇ ਨਹੀਂ ਹੈਗੀਆਂ, ਜਿਨ੍ਹਾਂ ਵਿੱਚੋਂ ਸਾਡੇ ਕੋਲੇ ਸਿੱਖ ਹੋਮਲੈਂਡ ਤਾਂ ਹੈ ਪਰ ਸਾਡਾ ਅਜੇ ਉਹਦੇ ਉੱਤੇ ਉਵੇਂ ਰਾਜ ਭਾਗ ਜਾਂ ਸਾਡੀ ਸੱਤਾ ਨਹੀਂ। ਸੋ ਖਾਲਸਾ ਪੰਥ ਖਾਲਿਸਤਾਨ ਦੀ ਆਜ਼ਾਦੀ ਲਈ ਜੂਝ ਰਿਹਾ ਤੇ ਹਰ ਸਾਲ ਅਸੀਂ ਹਰ ਪਲ ਇਹ ਅਹਿਦ ਜਿਹੜਾ ਦੁਹਰਾਉਂਦੇ ਆ ਕਿ ਇੱਕ ਦਿਨ ਉਹ ਆਏਗਾ ਜਦੋਂ ਸਾਡੀ ਕੌਮ ਵੀ ਆਜ਼ਾਦੀ ਦਾ ਨਿੱਘ ਮਾਣੂਗੀ। ਬੇਸ਼ੱਕ 1947 ਤੋਂ ਪਹਿਲਾਂ ਸਾਡੀ ਕੌਮ ਦੇ ਆਗੂਆਂ ਨੂੰ ਹਿੰਦੂ ਭਾਈਚਾਰੇ ਨੇ ਇਹ ਲਾਰਾ ਲਾਇਆ ਬਈ ਜੇਕਰ ਤੁਸੀਂ ਸਾਡੇ ਨਾਲ ਰਲਦੇ ਹੋ, ਪਾਕਿਸਤਾਨ ਨਾਲ ਨਹੀਂ ਰਲਦੇ, ਤਾਂ ਤੁਹਾਨੂੰ ਭਾਰਤ ਵਿੱਚ ਆਜ਼ਾਦੀ ਦਾ ਨਿੱਘ
ਪੂਰਾ ਮੰਨਣ ਦਾ ਮੌਕਾ ਮਿਲੂਗਾ ਤੇ ਉੱਤਰੀ ਭਾਰਤ ਵਿੱਚ ਇੱਕ ਤੁਹਾਡੇ ਲਈ ਖਿੱਤਾ ਵੱਖਰਾ ਘੜ ਦਿਆਂ। ਪਰ ਬਦਕਿਸਮਤੀ ਜਾਂ ਸਾਡੀ ਇਹ ਖੁਸ਼ਕਿਸਮਤੀ, ਕਿਉਂਕਿ ਸਾਨੂੰ ਹਿੰਦੂ ਬਾਰੇ ਭੁਲੇਖਾ ਰਹਿ ਜਾਣਾ ਸੀ ਤੇ ਇਹ ਗੱਲ ਵਾਪਰੀ ਕਿ 1947 ਦੇ ਵਿੱਚ ਹੀ ਅਜੇ ਥੋੜੇ ਜਿਹੇ ਦਿਨ ਹੀ ਹੋਏ ਸੀ, ਕੁਛ ਦਿਨ ਹੀ ਵਾਪਰੇ ਸੀ ਲੰਘੇ ਸੀ ਜਦੋਂ ਹਿੰਦੂ ਭਾਈਚਾਰੇ ਨੇ ਆਪਦੀ ਔਕਾਤ ਦਿਖਾਤੀ ਕਿ ਸਿੱਖ ਤਾਂ ਜਰੈਮ ਪੇਸ਼ਾ ਕੌਮ ਹੈ। ਸੋ ਜਿਹੜੀ 5 ਸਦੀਆਂ ਤੋਂ ਅੰਦਰ ਉਹਨਾਂ ਦੇ ਨਫ਼ਰਤ ਆ, ਜ਼ਹਿਰ ਆ, ਉਹ ਹਰ ਪਲ ਹਰ ਮੌਕੇ ਉੱਤੇ ਕੱਢਦੇ ਆਏ। ਸਾਡੇ ਪਿਛਲੇ 60-70 ਸਾਲ ਜਿਹੜੇ ਇਸ ਮੁਲਕ ਵਿੱਚ ਬੀਤੇ ਉਹ ਧੋਖਿਆਂ, ਧੱਕਿਆਂ, ਬੇਵਫਾਈਆਂ ਦੇ ਨੇ। ਹੋਣਾ ਤਾਂ ਇਹ ਚਾਹੀਦਾ ਸੀ ਵੀ ਇਸ ਮੁਲਕ ਦੇ ਹਾਕਮ ਜਾਂ ਬਹੁ ਗਿਣਤੀ ਲੋਕ ਦੋਨਾਂ ਦਾ ਹੀ ਕਸੂਰ ਆ। ਨਾ ਤਾਂ ਹਾਕਮਾਂ ਨੇ ਕੋਈ ਚੱਜ ਹੱਲ ਦੀ ਗੱਲ ਕੀਤੀ ਆ, ਨਾ ਇਸ ਮੁਲਕ ਦੇ ਆਮ ਬਹੁ ਗਿਣਤੀ ਹਿੰਦੂਆਂ ਨੇ ਕਦੇ ਸੋਚਿਆ ਵੀ ਚਾਹੀਦਾ ਤੇ ਇਹ ਆ ਵੀ ਸਾਰੇ ਮੁਲਕ ਦੇ ਵਿੱਚੋਂ ਸਭ ਤੋਂ ਵੱਧ ਜਿਨ੍ਹਾਂ ਨੇ ਤੇਗਾਂ ਮਾਰੀਆਂ, ਕੁਰਬਾਨੀਆਂ ਕੀਤੀਆਂ, ਆਜ਼ਾਦੀ ਲੈ ਕੇ ਦਿੱਤੀ ਆ। ਭਾਰਤ ਆਜ਼ਾਦ ਹੋ ਹੀ ਨਹੀਂ ਸੀ ਸਕਦਾ ਜੇਕਰ ਸਿੱਖ ਪੰਜਾਬ ਜਿਹੜਾ ਹੈ ਉਹ ਆਪਦਾ ਜੌਹਰ ਨਾ ਵਿਖਾਉਂਦਾ। ਚਾਹੀਦਾ ਤੇ ਇਹ ਸੀ ਕਿ ਸਾਰਾ ਭਾਰਤ ਜਾਂ ਬਹੁ ਗਿਣਤੀ ਹਿੰਦੂ ਭਾਈਚਾਰਾ ਹਰ ਉਹ ਸੰਭਵ ਕੋਸ਼ਿਸ਼ ਕਰਦਾ ਜਿਹ ਤੋਂ ਬਾਅਦ ਅਸੀਂ ਗਾਉਂਦੇ ਫਿਰਦੇ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਪਰ ਕਰਤੂਤ ਉਲਟ ਕੀਤੀ। ਸਾਨੂੰ ਹਰ ਪਲ ਇਹੀ ਕਹਾਇਆ ਗਿਆ कि मुद्दतें बीती हैं जुल्मों सितम सहते हुए, शर्म सी आती है इस वतन को वतन कहते हुए। तो इस मुल्क के हाकमां ने, इस मुल्क की हिंदू बहु गिणती ने जो कुछ साडे नाल कीता, ਉਹਦੇ ਵਿੱਚ ਅੱਗੇ ਚੱਲ ਕੇ ਜਿਹੜੀ ਚੀਜ਼ ਸਾਨੂੰ ਸਮਝਣ ਵਾਲੀ ਆ ਉਹ ਇਹ ਆ ਵੀ ਅਸੀਂ ਇਹ ਭੁੱਲ ਗਏ ਕਿ ਜਿਹਨੂੰ ਇਹ ਲੋਕਤੰਤਰ ਕਹਿੰਦੇ ਆ, ਵੋਟਾਂ ਦੀ ਗਿਣਤੀ ਦੇ ਹਿਸਾਬ ਨਾਲ ਭਾਈ ਸੱਤਾ ਮਿਲਿਆ ਕਰੂਗੀ ਕੇਂਦਰ ਵਿੱਚ, ਉਹ ਪਾਰਟੀ ਰਾਜ ਕਰੂਗੀ ਜਿਹਦੇ ਕੋਲੇ ਵੱਧ MP ਨੇ, ਸੂਬਿਆਂ 'ਚ ਉਹ ਪਾਰਟੀ ਰਾਜ ਕਰੂ ਜਿਹਦੇ ਕੋਲੇ MLA ਬਹੁਤੇ ਨੇ। ਇਹ ਚੀਜ਼ ਦੇਖਣ ਨੂੰ ਜਾਂ ਸੁਣਨ ਨੂੰ ਬੜੀ ਖੂਬਸੂਰਤ ਲੱਗਦੀ ਆ ਬਈ ਸਾਰਿਆਂ ਨੂੰ ਵੋਟ ਦਾ ਹੱਕ ਆ, ਆਪਦਾ ਏਜੰਡਾ ਸਾਹਮਣੇ ਲਿਆਓ, ਵੋਟਾਂ ਪਵਾਓ। ਜੇ ਤੁਹਾਡੇ MLA ਬਹੁਤੇ ਵੱਧ ਗਏ ਬਾਕੀ ਪਾਰਟੀਆਂ ਨਾਲੋਂ ਤਾਂ ਤੁਸੀਂ ਸੂਬੇ 'ਚ ਸਰਕਾਰ ਬਣਾ ਲਓ। ਜੇ ਤੁਹਾਡੇ MP ਵੱਧ ਗਏ ਜ਼ਿਆਦਾ ਬਾਕੀਆਂ ਨਾਲੋਂ ਫਿਰ ਤੁਸੀਂ ਸੂਬੇ ਤੋਂ ਅੱਗੇ ਕੇਂਦਰ ਵਿੱਚ ਮੈਂਬਰ ਪਾਰਲੀਮੈਂਟ ਦੇ ਸਹਾਰੇ ਆਪਦਾ ਸੱਤਾ ਬਣਾ ਲਓ ਤੇ ਆਪਦੇ ਹਿਸਾਬ ਨਾਲ ਕਾਨੂੰਨ ਜਾਂ ਮੁਲਕ ਦਾ ਢਾਂਚਾ ਜਾਂ ਸਾਰਾ ਸਿਸਟਮ ਚਲਾ ਲਓ। ਕਿੰਨੀ ਸੋਹਣੀ ਗੱਲ ਲੱਗਦੀ ਹੈ, ਪਰ ਇਹ ਠੱਗੀ ਹੈ, ਇਹ ਧੋਖਾ ਵਾ। ਖਾਸ ਤੌਰ ਦੇ ਉੱਤੇ ਸਾਡੇ ਬੰਦਿਆਂ ਨੂੰ ਉਦੋਂ ਇਹ ਸਮਝ ਹੀ ਨਹੀਂ ਆਈ ਕਿ ਸਿਰਾਂ ਦੇ ਹਿਸਾਬ ਨਾਲ ਜਦੋਂ ਰਾਜ ਭਾਗ ਚੱਲਣਗੇ ਉਦੋਂ ਸਾਡਾ ਬਣੂ ਕੀ। ਹੁਣ ਗੁਣਾਂ ਦੇ ਹਿਸਾਬ ਦੇ ਵਿੱਚ ਤਾਂ ਸਭ ਤੋਂ ਵੱਧ ਗੁਣ ਸਿੱਖ ਕੌਮ ਕੋਲੇ, ਗੁਣਵਾਨ ਕੌਮ। ਸਿੱਖ ਇਸ ਮੁਲਕ ਲਈ ਅੰਨਦਾਤੇ ਵੀ ਬਣੇ, ਸਰਹੱਦਾਂ ਦੀ ਰਾਖੀ ਕਰਨ ਵਾਲੇ ਸੂਰਮੇ ਵੀ ਬਣੇ। ਇਸ ਮੁਲਕ ਦੇ ਵਿੱਚ ਜੇਕਰ ਕਿਸੇ ਵੀ ਖੇਤਰ ਵਿੱਚ ਸਭ ਤੋਂ ਵੱਧ ਮੱਲਾਂ ਮਾਰਨ ਵਾਲਿਆਂ ਦੀ ਗਿਣਤੀ ਕਰਨੀ ਹੋਵੇ, ਠੱਗੀ ਠੋਰੀ ਹੇਰਾਫੇਰੀ 400 BC ਵਾਲੇ ਕੁੱਤੇ ਕੰਮਾਂ ਤੋਂ ਛੱਡ ਕੇ ਜਿਹੜੇ ਭਲੇ ਕੰਮ ਨੇ ਜਾਂ ਜਿਨ੍ਹਾਂ ਨਾਲ ਮੁਲਕ ਦੀ ਤਰੱਕੀ ਹੁੰਦੀ ਹੈ ਜਾਂ ਮੁਲਕ ਦੀ ਰਾਖੀ ਹੁੰਦੀ ਹੈ, ਹਰ ਥਾਂ ਦੇ ਉੱਤੇ ਸਿੱਖ ਜਿਹੜਾ ਹੈ ਉਹਨੇ ਆਪਦਾ ਲੋਹਾ ਮਨਵਾਇਆ। ਇਹ ਗੁਣ ਨੇ ਸਾਡੇ, ਇਹ ਗੁਣ ਅਸੀਂ ਗੁਰੂ ਸਾਹਿਬਾਨ ਤੋਂ ਹਾਸਲ ਕੀਤੇ। 18ਵੀਂ ਸਦੀ ਵਿੱਚ ਇਹਨਾਂ ਗੁਣਾਂ ਦੇ ਸਹਾਰੇ ਅਸੀਂ ਆਪਦਾ ਜਿਹੜਾ ਹੋਂਦ ਹਸਤੀ ਦੀ ਲੜਾਈ ਆ ਉਹ ਲੜਦਿਆਂ ਹੋਇਆਂ ਹੋਰ ਜ਼ਿਆਦਾ ਮਜ਼ਬੂਤ ਹੋਏ। ਆਖਰ ਸਿੱਖਾਂ ਦਾ ਜਦੋਂ ਰਾਜ ਭਾਗ ਆਇਆ ਉਸ ਮੌਕੇ ਦੁਨੀਆ ਭਰ ਦੇ ਲੋਕ ਅੱਜ ਸਿਫਤਾਂ ਕਰਦੇ ਆ ਵੀ ਸਿੱਖਾਂ ਦੇ ਰਾਜ ਵਿੱਚ ਫਾਂਸੀ ਨਹੀਂ ਸੀ ਹੁੰਦੀ, ਅਮਨ ਕਾਨੂੰਨ ਦੀ ਹਾਲਤ ਬੜੀ ਵਧੀਆ ਸੀ। ਆ ਇੱਕ ਹਿੰਦੂ ਲਾਰੇ ਦਾ ਹੁਣੇ ਵੀਡੀਓ ਸੋਸ਼ਲ ਮੀਡੀਆ ਤੇ ਮੈਂ ਦੇਖ ਰਿਹਾ ਸੀ, ਜਿਹਦੇ ਵਿੱਚ ਇੱਕ ਮਸਲਾ ਵਿਚਾਰ ਰਹੇ ਸੀ ਜਿਵੇਂ ਸਾਡੇ ਇੱਥੇ ਆਦਤ ਅੱਜ ਕੱਲ ਵੀ 15-20 ਉੱਚੀ ਰੌਲਾ ਜਿਹਾ ਪਾਉਣ ਵਾਲੇ ਭੌਂਕੇ ਜੇ ਇਕੱਠੇ ਕਰ ਲੈਂਦੇ ਆ, ਫਿਰ ਉਹ ਹਾਲ ਦਹਾਈ ਜੀ ਪਿੱਟ ਪਟੂਆ ਜਿਹਾ ਬਹੁਤ ਕਰਦੇ ਆ। ਕੰਮ ਦੀ ਗੱਲ ਤਾਂ ਵਿੱਚੋਂ ਲੱਭਣੀ ਪੈਂਦੀ ਆ ਡੌਂਕੀ ਮਾਰ ਕੇ, ਬਾਕੀ ਤਾਂ ਰੰਡੀ ਰੋਣਾ ਜਿਹਾ ਹੁੰਦਾ। ਇਹ ਚੀਜ਼ ਚੰਗਿਆੜੇ ਨੂੰ ਉਹ ਕਹਿੰਦੇ ਅਸੀਂ ਡਿਸਕਸ਼ਨ ਕਰਦੇ ਹਾਂ, ਵਿਚਾਰ ਚਰਚਾ ਕਰਦੇ। ਉਹ ਕੁਦਰਤ ਤੋਂ ਸੋਸ਼ਲ ਮੀਡੀਆ ਦੇ ਉੱਤੇ ਮੇਰੇ ਸਾਹਮਣੇ ਵੀਡੀਓ ਆਈ, ਉਹਦੇ ਉੱਪਰਲੇ ਜਿਹੜੇ ਵੱਡੇ ਵੱਡੇ ਅੱਖਰ ਲਿਖੇ ਸੀ ਉਹ ਬੜੇ ਮੈਨੂੰ ਚੰਗੇ ਲੱਗੇ, ਮੈਂ ਉੱਥੋਂ ਫਿਰ ਸਾਰੀ ਸੁਣੀ। ਉਹਦੇ ਵਿੱਚ ਕਿਸੇ
शायद गुलाम नबी आजाद जिहड़ा लीडर है इन्हां दा मुसलमानां दा, ਉਹਦੇ ਵਿਚਾਰ ਸੀਗੇ, ਉਹਦੇ ਉੱਤੇ ਉਹ ਬਹਿਸ ਲੈ ਰਹੇ ਸੀਗੇ, ਕਰ ਰਹੇ ਸੀ ਕਿ ਜੀ ਉਹਨੇ ਕਿਹਾ ਕਿ ਕਸ਼ਮੀਰ ਦੇ ਵਿੱਚ ਜਿਹੜੇ ਮੁਸਲਮਾਨ ਨੇ ਵੀ ਉਹ ਬਹੁਤੇ ਜ਼ਿਆਦਾ ਪਹਿਲਾਂ ਹਿੰਦੂ ਹੁੰਦੇ ਸੀ, ਫਿਰ ਜਦੋਂ ਇਸਲਾਮ ਆਇਆ 7-8 10 ਸਦੀਆਂ ਪਹਿਲਾਂ ਇੱਥੇ, ਫਿਰ ਇਹ ਸਾਰੇ ਜ਼ੁਲਮ ਤੋਂ ਡਰਦੇ ਹੋਏ ਜਾਂ ਆਪਦੀ ਜਿਹੜੀ ਉਹਨਾਂ ਦੀ ਵੱਡਿਆਂ ਉੱਚੀਆਂ ਜਾਤਾਂ ਵਾਲੇ ਬਾਹਮਣਾਂ ਤੋਂ ਹੋ ਰਹੀ ਸੀ ਕੁੱਤੇ ਖਾਣੀ। ਆਪਣੇ ਇੱਥੇ ਬਹੁਤ ਵਧੀਆ ਵਧੀਆ ਸ਼ਬਦ ਜੇ ਵਰਤਦੇ ਆ, ਸਾਨੂੰ ਉਹੀ ਆਦਤ ਨਹੀਂ ਹੈਗੀ ਵੀ ਉਹ ਕੁੱਤੇ ਖਾਣੀ ਤੋਂ ਬਚਣ ਲਈ, ਆਪਦੀ ਇੱਜ਼ਤ ਬਚਾਉਣ ਲਈ ਫਿਰ ਉਹ ਇਸਲਾਮ ਧਾਰਨ ਕਰ ਲਿਆ, ਜਿਹੜਾ ਹਾਕਮਾਂ ਦਾ ਧਰਮ ਸੀ ਉਹਦੇ 'ਚ ਚਲੇ ਗਏ, ਤੇ ਫਿਰ ਉਹਨਾਂ ਨੇ ਗਿਣ ਬਦਲੇ ਲਏ ਜਾਂ ਜੋ ਵੀ ਉਹ ਇੱਕ ਕਹਾਣੀ ਜੀ ਹੈ। ਪਰ ਇਹਦੇ ਉੱਤੇ ਉਹ ਵਿਚਾਰ ਕਰਦੇ ਸੀ ਤੇ ਉਹਨਾਂ ਨੇ ਇੱਕ ਫੜਿਆ ਬੰਦਾ ਉੱਥੋਂ ਹਿੰਦੂ, ਤੇ ਉਹਨੂੰ ਪੁੱਛਿਆ ਵੀ ਤੇਰਾ ਇਸ ਗੱਲ ਬਾਰੇ ਕੀ ਵਿਚਾਰ ਆ ਕਿ ਇੱਥੇ ਇੱਕ ਉੱਚ ਜਾਤੀ ਸੀਗੇ ਤੇ ਇੱਕ ਨੀਵੀਂ ਜਾਤੀ ਦੇ ਸੀ ਹਿੰਦੂ, ਤੇ ਉਹ ਨੀਵੀਆਂ ਜਾਤਾਂ ਵਾਲੇ ਸਾਰੇ ਜਿਹੜੇ ਸੀ ਉਹ ਬਣ ਗਏ ਮੁਸਲਮਾਨ, ਤੂੰ ਇਹਦੇ ਬਾਰੇ ਦੱਸ। ਜਦੋਂ ਇਹ ਸਵਾਲ ਪੁੱਛਿਆ ਤਾਂ ਉਹਨੇ ਜਿਹੜਾ ਜਵਾਬ ਦਿੱਤਾ ਉਹ ਸਾਡੇ ਕੰਮ ਦਾ, ਜਿੱਥੋਂ ਆਪਾਂ ਗੱਲ ਤੋਰੀ ਆ। ਉਹ ਕਹਿੰਦਾ ਜੀ ਪਹਿਲੋਂ ਵਾਲੀਆਂ ਗੱਲਾਂ ਛੱਡੋ, ਜਦੋਂ ਸਿੱਖਾਂ ਦਾ ਰਾਜ ਆ ਗਿਆ, ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਉੱਥੇ ਜਿਹੜਾ ਅਸੀਂ ਕਬਜ਼ਾ ਕਰ ਲਿਆ, ਉਸ ਖਿੱਤੇ ਦੇ ਵਿੱਚ ਸਿੱਖ ਰਾਜ ਹੋ ਗਿਆ, ਤਾਂ ਕਸ਼ਮੀਰ ਦੇ ਵਿੱਚੋਂ ਦੱਸੋ ਉਦੋਂ ਬਾਅਦ ਕਿਸੇ ਮੁਸਲਮਾਨ ਨੇ ਆਪਦਾ, ਕਿਸੇ ਹਿੰਦੂ ਨੇ ਆਪਦਾ ਧਰਮ ਤਿਆਗਿਆ? ਕੋਈ ਬਣਿਆ ਫਿਰ ਨਵਾਂ ਮੁਸਲਮਾਨ? ਜਿਹੜੇ ਪਹਿਲੋਂ ਬਣ ਗਏ। ਉਹਦਾ ਕੁੱਲ ਮੂਲ ਭਾਵ ਇਹ ਸੀ ਵੀ ਜਦੋਂ ਸਿੱਖਾਂ ਕੋਲੇ ਰਾਜ ਆ ਗਿਆ ਤੇ ਉਸ ਖਿੱਤੇ ਵਿੱਚ ਸਿੱਖਾਂ ਦਾ ਰਾਜ ਆ ਗਿਆ, ਫਿਰ ਹਿੰਦੂ ਸਿਕਿਉਰ ਹੋ ਗਏ, ਸੁਰੱਖਿਅਤ ਹੋ ਗਏ, ਚਾਹੇ ਉਹ ਕਾਰਨ ਉਹਦੇ ਜਿਹੜੇ ਮਰਜ਼ੀ ਰਹੇ ਹੁਣ ਪਹਿਲਾਂ ਧਰਮ ਤਿਆਗਣ ਦੇ ਤੇ ਇਸਲਾਮ ਧਾਰਨ ਕਰਨ ਦੇ, ਵੀ ਫਿਰ ਚਾਹੇ ਕੋਈ ਨੀਵੀਂ ਜਾਤ ਦਾ ਸੀ, ਉੱਚੀ ਜਾਤੀ ਦਾ ਸੀ, ਫਿਰ ਸਾਰਿਆਂ ਨੇ ਆਪੋ ਆਪਦੇ ਧਰਮ 'ਚ ਪਰਪੱਕ ਰਹਿਣ ਦਾ ਹੀ ਰੱਖਿਆ ਵੀ ਚਾਹੇ ਉਹ ਹਿੰਦੂ ਆ ਉਹ ਆਪਦੇ ਧਰਮ 'ਚ ਪੱਕਾ ਰਵੇ ਤੇ ਮੁਸਲਮਾਨ ਵੀ ਆਪਦੇ ਧਰਮ 'ਚ ਪੱਕਾ ਰਵੇ। ਇੱਕ ਤਰੀਕੇ ਨਾਲ ਉੱਥੇ ਉਸ ਚਰਚਾ ਦੇ ਵਿੱਚ ਉਹ ਸਿੱਖ ਰਾਜ ਦੀਆਂ ਸਿਫਤਾਂ ਸੁਣਾ ਰਹੇ ਸੀ। ਆ ਜਿਹੜੀਆਂ ਕਿਤਾਬਾਂ ਦਾ ਮੇਰੇ ਕੋਲ ਢੇਰ ਪਿਆ, ਇਹਦੇ ਵਿੱਚ ਵੀ ਕਈ ਕਿਤਾਬਾਂ ਨੇ, ਆ ਉੱਪਰ ਹੀ ਪਈ ਆ, ਖਾਲਸਾ ਰਾਜ ਦੀਆਂ ਸਿਫਤਾਂ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ, ਬਾਬਾ ਬੰਦਾ ਸਿੰਘ ਬਹਾਦਰ ਵੇਲੇ ਦੇ ਰਾਜ ਦੀਆਂ ਸਿਫਤਾਂ। ਇਹ ਜਿਹੜੇ ਗੁਣ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ੇ, ਆ ਫਰਾਂਸ ਦੀ ਕ੍ਰਾਂਤੀ ਦੀਆਂ ਗੱਲਾਂ ਹੁਣ ਹੋਣ ਲੱਗੀਆਂ ਨੇ, ਪਰ ਸਾਨੂੰ ਸਭ ਨੂੰ ਪਤਾ ਕਿ ਉਹ ਜਿਹੜਾ ਕਾਨੂੰਨ ਬਣਾਇਆ ਜਾਂ ਸਿਧਾਂਤ ਆਇਆ ਵੀ ਜ਼ਮੀਨ ਹਲ ਵਾਹਕ ਦੀ ਆ, ਉਹ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਬਹੁਤ ਚਿਰ ਪਹਿਲੋਂ ਆ ਗਿਆ ਸੀ। ਗੱਲ ਮੋਟੀ ਜੀ ਇਹ ਦੱਸਣੀ ਚਾਹੁੰਦਾ ਮੈਂ ਕਿ ਜਿਹੜਾ ਗੁਰੂ ਸਾਹਿਬਾਨ ਨੇ ਖਾਲਸੇ ਨੂੰ ਰਾਜ ਦਾ ਸੰਕਲਪ ਬਖਸ਼ਿਆ, ਰਾਜ ਦਾ ਸਿੱਖ ਸੰਕਲਪ, ਪਟਿਆਲਾ ਯੂਨੀਵਰਸਿਟੀ ਦੇ ਇੱਕ ਵੀਸੀ ਰਹੇ ਨੇ ਜਸਪਾਲ ਸਿੰਘ, ਪ੍ਰੋਫੈਸਰ ਜਸਪਾਲ ਸਿੰਘ ਵੀਸੀ, ਦਿੱਲੀ ਵੀ ਉਹਨੂੰ ਦਿੱਲੀ ਵੀ ਕਹਿੰਦੇ ਆ, ਪ੍ਰੋਫੈਸਰ ਜਸਪਾਲ ਸਿੰਘ ਦਿੱਲੀ। ਉਹਨਾਂ ਦਾ ਜਿਹੜਾ PhD ਦਾ ਰਿਸਰਚ ਪੇਪਰ ਆ ਜਾਂ ਕਿਤਾਬ ਵੀ ਛਪੀ ਆ, ਰਾਜ ਦਾ ਸਿੱਖ ਸੰਕਲਪ, ਉਹ ਪੜ੍ਹਨ ਵਾਲੀ ਆ। ਉਹਦੇ ਵਿੱਚ ਸਾਰੇ ਉਹ ਪੱਖ ਦੱਸੇ ਗਏ ਨੇ ਕਿ ਖਾਲਸੇ ਦਾ ਰਾਜ ਭਾਗ ਕਿਹੋ ਜਿਹਾ, ਕੀ ਚੀਜ਼ ਹੁੰਦੀ। ਸੋ ਗੁਰੂ ਪਾਤਸ਼ਾਹ ਨੇ ਜੋ ਰਾਜ ਦਾ ਸਿੱਖ ਸੰਕਲਪ ਬਖਸ਼ਿਆ ਵੀ ਸਿੱਖਾਂ ਦਾ ਰਾਜ ਕਿਹੋ ਜਿਹਾ ਹੋਣਾ ਚਾਹੀਦਾ, ਸਿੱਖ ਰਾਜ ਕਿਹੋ ਜਿਹਾ ਹੋਣਾ ਚਾਹੀਦਾ, ਖਾਲਸਾ ਰਾਜ ਕਿਹੋ ਜਿਹਾ ਹੋਣਾ ਚਾਹੀਦਾ, ਜਦੋਂ ਉਹ ਸਾਰਾ ਬੰਦਾ ਪੜ੍ਹਦਾ ਤਾਂ ਆਸ਼ਾ ਸ਼ਿਕਾਰ ਉੱਠਦਾ। ਦੁਨੀਆ ਭਰ ਦੇ ਜਿੰਨੇ ਆ ਲੋਟੂ ਨਿਜ਼ਾਮ ਨੇ, ਉਹ ਚਾਹੇ ਕਿੰਨੇ ਵੀ ਸ਼ਾਨਦਾਰ ਤੇ ਵਧੀਆ ਤਰੀਕੇ ਨਾਲ ਉਹਨਾਂ ਦੀ ਵਿਆਖਿਆ ਕੀਤੀ ਹੋਵੇ, ਆ ਲੋਕਤੰਤਰ ਨੇ ਜਿੰਨਾ ਸਿਆਪਾ ਪਾਇਆ ਹੋਇਆ ਸਾਡੀ ਜਾਨ ਨੂੰ ਪੁੱਛ ਕੇ ਦੇਖੋ। ਔਰ ਸਾਡੀ ਕਾਹਨੂੰ, ਭਾਰਤ ਵਿੱਚ ਇਸ ਲੋਕਤੰਤਰੀ ਨਿਜ਼ਾਮ ਨੇ ਘੱਟ ਗਿਣਤੀ ਕੌਮਾਂ, ਧਰਮਾਂ, ਸੱਭਿਆਚਾਰਾਂ ਦਾ, ਘੱਟ ਗਿਣਤੀ ਲੋਕਾਂ ਦੇ ਬੋਲੀਆਂ ਦਾ ਜੋ ਵਿਵਸਥਾ ਸੇ ਪਾਈ ਹੋਈ ਹੈ ਇਸ ਲੋਕਤੰਤਰ ਨੇ, ਉਹ ਸਾਨੂੰ ਪੁੱਛ ਕੇ ਦੇਖੋ, ਭਾਰਤ ਦੇ ਲੋਕਾਂ ਨੂੰ ਪੁੱਛ ਕੇ ਦੇਖੋ। ਹਾਂ, ਲੋਕਤੰਤਰ ਬਹੁ ਗਿਣਤੀ ਲਈ ਬਹੁਤ ਲਾਹੇਵੰਦ ਆ, ਵੀ ਉਹਨਾਂ ਦੀਆਂ ਤਾਂ ਫਿਰ ਪੌਂਵਾਰਾਂ ਨੇ। ਸੋ 1947 ਮੌਕੇ ਜਿਹੜਾ ਲੋਕਤੰਤਰ ਇਸ ਮੁਲਕ ਨੇ ਅਪਣਾਇਆ, ਉਹਦੀਆਂ ਬੜੀਆਂ ਸਾਨੂੰ ਸਿਫਤਾਂ ਸੁਣਾਈਆਂ ਜਾਂਦੀਆਂ ਨੇ। ਸਾਡੇ ਬਹੁਤੇ ਜਿਹੜੇ ਭੋਲੇ ਜਿਹੇ ਸਿੱਖ ਨੇ ਉਹ ਇਸੇ ਗੱਲੋਂ ਨਿਹਾਲ ਹੋਏ ਪਏ ਨੇ ਕਿ ਜੀ ਕਮਾਲ ਕਰਤੀ, ਵੋਟਾਂ ਦਾ ਰਾਜ ਆ ਗਿਆ, ਵੋਟਾਂ ਪਾਓ ਤੇ ਰਾਜਾ ਚੁਣ ਲਓ। ਆ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਇੱਥੇ ਬੜੇ ਜੱਬਲ ਜਿਹੇ ਸਟੇਜਾਂ ਤੇ ਖੜ ਕੇ ਸਾਡੇ ਲੀਡਰ ਜਵਲੀਆਂ ਹੀ ਮਾਰਦੇ ਆ ਕਿ ਜੀ ਸੰਦੂਕੜੀ ਚੋਂ ਰਾਜਾ ਕੱਢਣਾ, EVM ਮਸ਼ੀਨ ਚੋਂ ਤੁਸੀਂ ਬਾਦਸ਼ਾਹ ਕੱਢ ਲੈਣਾ। ਇਹ ਸਭ ਤੋਂ ਵੱਡਾ ਪਖੰਡ ਹੈ। ਭਾਰਤੀ ਹਕੂਮਤੀ ਨਿਜ਼ਾਮ ਜਿਹੜਾ ਹੈ ਉਹਦੇ 'ਚ ਦੋ ਹਿੱਸੇ ਆ, ਇੱਕ ਹੈਗਾ ਡੀਪ ਸਟੇਟ
ਜਿਹੜੀ ਸਟੇਟ ਜਿਹੜੀ ਹਕੂਮਤ ਨੂੰ ਚਲਾਉਣ ਵਾਲੀ ਇੱਕ ਬਹੁਤ ਵੱਡੀ ਇਹੋ ਜਿਹੀ ਲੌਬੀ ਇੱਕ ਬੋਡੀ ਆ ਜਿਹੜੀ ਦਿਖਦੀ ਨਹੀਂ ਪਰ ਉਹ ਕੰਮ ਕਰਦੀ ਹੈ। ਜਿਵੇਂ ਹਕੂਮਤ ਜਿਹੜੀ ਸਟੇਟ ਹੁੰਦੀ ਆ ਉਹ ਫੇਸਲੈਸ ਹੁੰਦੀ ਹੈ ਪਰ ਉਹ ਕੰਮ ਕਰਦੀ ਹੈ, ਬੜੀ ਕਰੂਅਲ ਵੀ ਹੁੰਦੀ ਹੈ ਤੇ ਬੜੀ ਨਰਮ ਵੀ ਹੋ ਸਕਦੀ ਹੈ। ਉਹ ਦਿਖਦੀ ਨਹੀਂ ਪਰ ਉਹ ਸਾਰੀ ਮਸ਼ੀਨ ਉਹਦੇ ਸਹਾਰੇ ਚੱਲਦੀ ਆ, ਉਹ ਆਪ ਹੀ ਆਪਣੇ ਆਪ 'ਚ ਸਭ ਕੁਝ ਹੈ। ਸੋ ਉਹ ਜਿਹੜੀ ਸਟੇਟ ਡੀਪ ਸਟੇਟ ਆ ਉਹ ਤੋਂ ਅੱਗੇ ਹੈਗਾ ਇੱਕ ਜਿਹੜੀ ਸਰਕਾਰ ਆ। ਸਰਕਾਰ ਇੱਕ ਡੰਮੀ ਚੀਜ਼ ਆ, ਸਰਕਾਰ ਇੱਕ ਸਹਾਰਾ ਹੈ, ਕੋਟ ਆਸਰਾ ਜਾਵਾ ਵੀ ਆ ਜੀ ਇਹਦੇ ਰਾਹੀਂ ਚੱਲਦਾ, ਅਸਲ ਵਿੱਚ ਉਹ ਚੀਜ਼ ਕੁਛ ਨਹੀਂ। ਹੁਣ ਉੱਥੇ ਜਦੋਂ ਆਪਾਂ ਵੋਟਾਂ ਪਾਉਣੀਆਂ ਨੇ ਤੇ ਜਿਹੜੇ ਘੱਟ ਗਿਣਤੀ ਲੋਕ ਨੇ ਉਹ ਚਾਹੇ ਕਿੰਨੇ ਵੀ ਸਹੀ ਸੱਚੇ ਸੁੱਚੇ ਤੇ ਵਧੀਆ ਹੋਣ, ਉਹਨਾਂ ਦੇ ਕੋਲੋਂ ਕਦੇ ਵੀ ਉਸ ਬਹੁ ਗਿਣਤੀ 'ਚ MLA ਵੀ ਨਹੀਂ ਬਣਨੇ, ਉਸ ਬਹੁ ਗਿਣਤੀ ਵਿੱਚ MP ਵੀ ਨਹੀਂ ਹੋਣੇ ਉਹਨਾਂ ਕੋਲੇ, ਤੇ ਉਹ ਕਦੇ ਵੀ ਮੁਲਕ ਦੇ ਵਿੱਚ ਸੱਤਾ ਦੇ ਵਿੱਚ ਆ ਨਹੀਂ ਸਕਦੇ। ਤੇ ਬਹੁ ਗਿਣਤੀ ਇਸ ਗੱਲ ਦੇ ਵਿੱਚ ਕਿਵੇਂ ਕੰਮ ਕਰਦੀ ਆ ਉਹ ਤੁਹਾਡੇ ਸਾਹਮਣੇ ਆ ਵੀ ਪਹਿਲਾਂ ਸਾਰੇ ਦੇ ਸਾਰੇ ਹੁਣ ਤੱਕ ਦੇ ਜਿੰਨੇ ਕਾਂਗਰਸ ਵੇਲੇ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਿਕਲਦੇ ਰਹੇ ਆ ਉਹ ਯੂਪੀ ਬਿਹਾਰ ਦੇ ਵਿੱਚੋਂ, ਕਿਉਂਕਿ ਇੱਥੇ ਇੱਕ ਗਊ ਪੱਟੀ ਜਿਹਨੂੰ ਕਹਿੰਦੇ ਆਪਾਂ, ਹਿੰਦੂ ਬੈਲਟ ਜਿਹਨੂੰ ਕਹਿੰਦੇ ਆ, ਇਹਦਾ ਚੱਲਦਾ ਸਾਰਾ ਸਿਸਟਮ। ਜਿਹੜਾ ਗੰਗਾ ਜਮਨਾ ਦੀ ਸੋਚ ਵਾਲਾ ਸੱਭਿਆਚਾਰ ਆ, ਜਿਹਨੂੰ ਆਪਾਂ ਮਨਮਤ ਦਾ ਸੱਭਿਆਚਾਰ ਕਹਿ ਸਕਦੇ ਆ, ਜਿਹੜਾ ਸਿੱਖੀ ਦਾ ਸਿੱਖਾਂ ਦਾ ਵਿਰੋਧੀ ਸੱਭਿਆਚਾਰ ਆ, ਉਹ ਸਾਰੇ ਦਾ ਸਾਰਾ ਇਸ ਤਰੀਕੇ ਨਾਲ ਰਾਜ ਸੱਤਾ ਦੇ ਰਾਹੀਂ ਸਾਡੇ ਲਈ ਤੇ ਉਵੇਂ ਦਰਾਵੜਾਂ ਲਈ, ਜਾਣੀ ਕਿ ਦੱਖਣੀ ਭਾਰਤ ਦੀਆਂ ਬੋਲੀਆਂ ਧਰਮਾਂ ਸੱਭਿਆਚਾਰਾਂ ਲਈ, ਉਹਨਾਂ ਸਾਰਿਆਂ ਲਈ ਉਹ ਬਿਰਤਾ ਬਣਿਆ ਰਹਿੰਦਾ। ਹੁਣ ਜਿਹੜੇ ਭਾਰਤ ਦੇ ਮੂਲ ਵਾਸੀ ਅਸਲ ਵਾਸੀ ਮੰਨੇ ਜਾਂਦੇ ਆ ਦਰਾਵੜ ਲੋਕ ਜਿਹੜੇ ਨੇ ਦੱਖਣ ਭਾਰਤ ਦੇ ਸਾਰੀ ਜਿਹੜੀਆਂ ਅੱਡ ਅੱਡ ਉੱਥੇ 4-5 ਸੂਬਿਆਂ ਦੇ ਵਿੱਚ ਜਿਨ੍ਹਾਂ ਦਾ ਹੈ, ਤੇ ਇੱਧਰ ਪੰਜਾਬ, ਇਹ ਦੋਨੇ ਇਹੋ ਜਿਹੀਆਂ ਨਸਲਾਂ ਨੇ, ਕੌਮ ਨੇ ਜਾਂ ਧਰਮ ਨੇ ਜਾਂ ਸੱਭਿਆਚਾਰ ਲਾ ਲਓ, ਜੋ ਬੋਲੀਆਂ ਲਾ ਲਓ, ਇਹ ਸਦਾ ਹੀ ਗੰਗਾ ਜਮਨਾ ਵਾਲੇ ਸੱਭਿਆਚਾਰ ਨਾਲ ਟਕਰਾਵੀਂ ਪੋਜੀਸ਼ਨ 'ਚ ਰਹਿੰਦੇ ਤੇ ਉਹਨਾਂ ਕੋਲੇ MLA MP ਸਦਾ ਹੀ ਵੱਧ ਹੁੰਦੇ ਆ, ਰਾਜ ਸੱਤਾ ਉਹਨਾਂ ਕੋਲ ਹੁੰਦੀ ਆ। ਹਿੰਦੂ ਬਹੁ ਗਿਣਤੀ ਅੱਜ ਤੱਕ ਕਾਂਗਰਸ ਨੂੰ ਤੇ ਹੁਣ ਉਹ ਲੱਗ ਪਏ ਮੋਦੀ ਮਗਰ, ਤੇ ਉਹਨਾਂ ਨੂੰ ਲੱਗਦਾ ਵੀ ਹਿੰਦੂ ਰਾਸ਼ਟਰ ਬਣਾਉਣਾ, ਹਿੰਦੂ ਰਾਜ ਲੈ ਕੇ ਆਉਣਾ, ਤੇ ਉਹ ਜਿਹੜੀਆਂ ਜਵਲੀਆਂ ਉਦੋਂ ਸਾਨੂੰ ਮਾਰ ਕੇ ਪਤਿਆਇਆ ਸੀ, ਜਿਵੇਂ ਨਿਆਣਿਆਂ ਨੂੰ ਪਤਿਆ ਲਈਦਾ, ਮੈਂ ਤੈਨੂੰ ਗੋਲੀ ਵਾਲਾ ਪੱਤਾ ਪਿਲਾਉਂ, ਮੈਂ ਤੈਨੂੰ ਟੌਫੀ ਲੈ ਕੇ ਦਊਂ, ਤੂੰ ਆਹ ਕਰ ਲਾ, ਉਵੇਂ ਕਰਕੇ ਸਾਨੂੰ ਉਦੋਂ ਸਾਡੇ ਲੀਡਰਾਂ ਨੂੰ ਭਾਰਤ ਨਾਲ ਬੰਨ ਲਿਆ। ਤੇ ਅੱਜ ਅਗਲੇ ਕਹਿੰਦੇ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਹੁਣ ਉਹ ਕਹਿੰਦੇ ਆ ਵੀ ਅਸੀਂ ਉੱਥੇ ਜੀ ਰਾਮ ਮੰਦਿਰ ਦਾ ਕਰਨਾ, ਉੱਥੇ ਜੀ ਪ੍ਰੋਗਰਾਮ, ਤੇ ਉਸ ਤੋਂ ਬਾਅਦ ਸਮਝ ਲਓ ਵੀ ਹਿੰਦੂ ਰਾਸ਼ਟਰ ਬਣਨ ਜਾ ਰਿਹਾ। ਹੁਣ ਹਿੰਦੂ ਰਾਸ਼ਟਰ ਆ ਜਿਹੜਾ ਉਹ ਮਨੂ ਸਿਮਰਤੀ ਚੋਂ ਨਿਕਲਦਾ ਕਿੱਥੇ ਗਿਆ? ਲੋਕਤੰਤਰ ਉਹ ਜਿਹਦੇ ਕਰਕੇ ਸਾਨੂੰ ਸੁਣਾ ਕੇ ਜੱਕੜ ਕਿ ਜੀ ਇਹ ਤਾਂ ਡਾਕਟਰ ਅੰਬੇਦਕਰ ਨੇ ਬਣਾਇਆ। ਡਾਕਟਰ ਅੰਬੇਦਕਰ ਦੀਆਂ ਮੈਂ ਲਿਖਤਾਂ ਪੜ੍ਹ ਕੇ ਜਬਲੀਆਂ ਉਹਨਾਂ ਦੀਆਂ ਜਿਹੜੇ ਸੁਣਾਉਂਦੇ ਆ ਸਾਨੂੰ, ਉਹਨਾਂ ਦਾ ਸਿਰ ਪਾੜਨ ਨੂੰ ਜੀ ਕਰਦਾ। ਡਾਕਟਰ ਅੰਬੇਦਕਰ ਦਾ ਖੁਦ ਪਿੱਟਦਾ ਵੀ ਮੈਂ ਕਦੋਂ ਬਣਾਇਆ, ਮੈਨੂੰ ਤਾਂ ਇੱਕ ਮੁਨਸ਼ੀ ਵਾਲਾ ਕੰਮ ਦਿੱਤਾ ਹੋਇਆ ਸੀਗਾ ਵੱਧ ਤੋਂ ਵੱਧ, ਤੇ ਇਸ ਕੌਂਸਟੀਟਿਊਸ਼ਨ ਅਸੈਂਬਲੀ 'ਚ ਮੇਰੇ ਤੋਂ ਬਗੈਰ ਬੜੇ ਲੋਕ ਸੀ ਜਿਨ੍ਹਾਂ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਇਕੱਠੀਆਂ ਹੋ ਕੇ ਬਣਿਆ। ਤੇ ਜੇ ਇਹ ਸੰਵਿਧਾਨ ਨੂੰ ਅੱਗ ਲਾਉਣੀ ਹੋਵੇ ਸਭ ਤੋਂ ਪਹਿਲਾਂ ਮੈਂ ਮੂਹਰੇ ਹੂੰ ਇਹਨੂੰ ਅੱਗ ਲਾਉਣ। ਹੁਣ ਡਾਕਟਰ ਅੰਬੇਦਕਰ ਦਾ ਨਾਂ ਲੈ ਕੇ ਅੰਬੇਦਕਰਵਾਦੀਆਂ ਨੂੰ ਜਾਂ ਕੁਛ ਉਹਨਾਂ ਸ਼੍ਰੇਣੀਆਂ ਨੂੰ ਜਿਨ੍ਹਾਂ ਨੂੰ ਲੱਗਦਾ ਕਿ ਡਾਕਟਰ ਅੰਬੇਦਕਰ ਸਾਡਾ ਹੈ, ਉਹਨਾਂ ਨੂੰ ਇੰਨਾ ਕੁ ਪੰਪ ਮਾਰਿਆ ਜਾ ਚੁੱਕਾ ਵੀ ਜਦੋਂ ਕੋਈ ਸੰਵਿਧਾਨ ਦਾ ਸਤਾਇਆ ਹੋਇਆ ਬੰਦਾ ਚੀਕਾਂ ਮਾਰਦਾ, ਉਹਨਾਂ ਨੂੰ ਮੂਹਰੇ ਕਰ ਦਿੰਦੇ ਆ ਵੀ ਤੁਹਾਡੇ ਅੰਬੇਦਕਰ ਦੇ ਬਣਾਏ ਸੰਵਿਧਾਨ ਨੂੰ ਇਹ ਲੋਕ ਇਉਂ ਕਹਿੰਦੇ ਆ। ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ, ਕੋਈ ਗੱਲ ਨਹੀਂ ਆਉਂਦੀ, ਉਹ ਝਗੜਾ ਮਾਰਦੇ ਫਿਰਦੇ ਆ ਵੀ ਸਾਡਾ ਅੰਬੇਦਕਰ ਬੜਾ ਮਹਾਨ ਸੀ। ਭਾਈ ਜੇ ਤੁਹਾਡਾ ਅੰਬੇਦਕਰ ਮਹਾਨ ਸੀ ਤਾਂ ਸਾਡੇ ਇਸ ਸੰਵਿਧਾਨ ਨੇ ਸਾਡੀ ਹੋਂਦ ਹਸਤੀ ਜਿਹੜੀ ਆ ਵੀ ਸਿੱਖ ਜਿਹੜੇ ਨੇ ਉਹ ਹਿੰਦੂ ਨੇ, ਜਿਹੜੀ ਧਾਰਾ 25(2)(b) ਦਾ ਮਸਲਾ ਉਹ ਸਾਡੇ ਗਲ ਫਿਰ ਥੋੜਾ ਅੰਬੇਦਕਰ ਪਾ ਕੇ ਗਿਆ, ਫਿਰ ਅਸੀਂ ਉਹਨੂੰ ਕੀ ਫੁੱਲ ਪਾਈਏ? ਜੇਕਰ ਡਾਕਟਰ ਅੰਬੇਦਕਰ ਹੀ ਸੰਵਿਧਾਨ ਦਾ ਦਰਵਾਜ਼ਾ ਹੈ ਤਾਂ ਫਿਰ ਉਹ ਸਿੱਖ ਕੌਮ ਦੇ ਲਈ ਕਦੇ ਵੀ ਰਿਸਪੈਕਟੇਬਲ ਨਹੀਂ ਹੋ ਸਕਦਾ। ਜੇ ਉਹਦੀ ਰਿਸਪੈਕਟ ਕਰਾਉਣੀ ਆ ਤਾਂ ਸਾਫ਼ ਮੰਨੋ ਕਿ ਉਹ ਤਾਂ ਆਪ ਉਹਨਾਂ ਬਾਹਮਣਵਾਦੀਆਂ ਦਾ ਮਨੂਵਾਦੀਆਂ ਦਾ ਸਤਾਇਆ ਹੋਇਆ ਸੀ, ਉਹਦੇ ਕਿਉਂ ਵਿਚਾਰੇ ਦੇ ਤੁਸੀਂ ਫੁੱਲ ਪਵਾਉਂਦੇ ਹੋ? ਡਾਕਟਰ ਅੰਬੇਦਕਰ ਦਾ ਕੋਈ ਇਸ ਵਿੱਚ ਦੋਸ਼ ਨਹੀਂ। ਉਹਦੀ ਜਿਹੜੀ ਆ ਧਨੰਜੇ ਕੀਰ ਦੀ ਲਿਖੀ ਹੋਈ ਮੈਂ ਕਿਤਾਬ ਪੜ੍ਹੀ, ਉਹਦੇ ਵਿੱਚ ਥਾਂ ਥਾਂ ਤੇ ਉਹ ਇੱਕ ਜਿਹੜਾ ਇਹੋ ਜਿਹਾ ਪਾਤਰ ਸਾਡੇ ਸਾਹਮਣੇ ਆਉਂਦਾ ਜਿਹਨੇ ਆਪਦੇ ਵੱਲੋਂ ਕਸਰ ਕੋਈ ਨਹੀਂ ਛੱਡੀ ਭਲਾ ਕਰਨ ਦੀ ਮਨੁੱਖਤਾ ਦਾ, ਪਰ ਜਿੰਨਾ ਉਹ ਕਰ ਸਕਦਾ ਸੀ ਉਹਨੇ ਕੀਤਾ, ਪਰ ਉਹਦੀ ਇੱਕ ਸੀਮਾ ਸੀ, ਉਹ ਸੀਮਾ ਤੋਂ ਅੱਗੇ ਨਹੀਂ ਜਾ ਸਕਿਆ। ਤੇ ਜਿਹੜੇ ਉਹਦੇ ਦੁੱਖ ਦੇ ਮਾਰੇ ਹੋਏ ਨੇ ਸੰਵਿਧਾਨ ਦੇ, ਉਹਨਾਂ
ਲੋਕਾਂ ਨੂੰ ਐਵੇਂ ਕਹੀ ਜਾਣਾ ਕਿ ਇਹ ਸੰਵਿਧਾਨ ਜਿਹੜਾ ਅੰਬੇਦਕਰ ਨੇ ਬਣਾਇਆ ਵਾ, ਇਹ ਬਿਲਕੁਲ ਗਲਤ ਗੱਲ। ਸੋ ਹਕੀਕਤ ਪਛਾਣੀਏ ਕਿ ਬਾਹਮਣਵਾਦੀਆਂ ਨੇ ਪੱਤਾ ਖੇਡਿਆ ਤੇ ਪਿਛਲੇ 60-70 ਸਾਲ ਇੱਕ ਸੰਵਿਧਾਨ ਔਰ ਆਪਦੀ ਮਰਜ਼ੀ ਨਾਲ ਇੰਨੇ ਕੁ ਕਰ ਚੁੱਕੇ ਆ, ਉਹਦੇ ਚ ਅਮੈਂਡਮੈਂਟਸ ਸੋਧਾਂ, ਕਿ ਅੱਜ ਉਸ ਸੰਵਿਧਾਨ ਦੇ ਪੱਲੇ ਕੱਖ ਨਹੀਂ ਰਿਹਾ। ਤੇ ਹੁਣ ਜਿਹੜੇ ਨਵੇਂ ਕਾਨੂੰਨ, ਨਵੀਆਂ ਚੀਜ਼ਾਂ ਐਸ ਮੋਦੀ ਵਾਲੇ ਸ਼ਾਸਨ ਤੋਂ ਬਾਅਦ ਆ ਗਈਆਂ ਨੇ, ਹੁਣ ਤਾਂ ਡਾਕਟਰ ਅੰਬੇਦਕਰ ਵਾਲਾ ਸੰਵਿਧਾਨ ਜਾਂ ਉਹ ਚੀਜ਼ ਸਾਰੀ ਇਰਰੈਲੇਵੈਂਟ, ਅਪ੍ਰਸੰਗਤ ਹੋ ਚੁੱਕੀ ਹੈ। ਹੁਣ ਇਸ ਸਾਰੇ ਕਾਸੇ ਦੇ ਵਿੱਚ ਆਪਾਂ ਜਿਹੜਾ ਇਹ ਗੱਲਬਾਤ ਚਰਚਾ ਕਰ ਰਹੇ ਹਾਂ, ਮੋٹے ਤੌਰ ਤੇ ਮੇਰਾ ਇਹ ਹੈ ਕਿ ਭਾਈ ਇਸ ਮੁਲਕ ਦੇ ਵਿੱਚ ਸਿੱਖਾਂ ਦਾ ਕੱਖ ਨਹੀਂ ਬਣ ਸਕਦਾ। ਇਸ ਲੋਕਤੰਤਰ ਦੇ ਵਿੱਚ ਸਿੱਖ ਸਿਰਫ ਲੂਜ਼ਰ ਬਣ ਸਕਦੇ ਆ, ਉਹ ਹਰ ਚੀਜ਼ ਗਵਾਉਂਦੇ ਜਾਣਗੇ। ਤੇ 1950 ਦੇ ਲਾਗੇ ਜਦੋਂ ਇਸ ਮੁਲਕ ਦੇ ਵਿੱਚ ਇਹ ਸੰਵਿਧਾਨ ਉਦੋਂ ਲਾਗੂ ਹੋਣ ਮੌਕੇ ਸਾਡੇ ਬਜ਼ੁਰਗਾਂ ਨੂੰ ਸਮਝਾਇਆ ਗਿਆ ਸਿਆਣਿਆਂ ਵੱਲੋਂ ਵੀ ਇਹ ਸੰਵਿਧਾਨ 'ਚ ਸਿੱਖਾਂ ਨੂੰ ਹਿੰਦੂ ਲਿਖਿਆ ਹੋਇਆ। ਉਹ ਕਹਿੰਦਾ ਲਿਖੀ ਜਾਣ, ਐ ਕਿਵੇਂ ਹਿੰਦੂ ਬਣ ਜਾਣਗੇ। ਉਹ ਕਹਿੰਦੇ ਨਹੀਂ, ਆਪਾਂ ਨੂੰ ਨਹੀਂ, ਇਹ ਇੱਕ ਸਿਸਟਮ ਖੜਾ ਕਰਨਾ ਜਿਹਦੇ ਤਹਿਤ ਸਾਡੇ ਬੰਦਿਆਂ ਦਾ ਸਰੀਰਕ ਅਤੇ ਮਾਨਸਿਕ ਢਾਂਚਾ ਵੀ ਘਟਣਾ, ਹੌਲੀ ਹੌਲੀ ਇਹੋ ਜਿਹੀ ਸਾਈਕੀ ਬਣੂਗੀ, ਮਨੋਦਸ਼ਾ ਬਣੂਗੀ ਵੀ ਆਪਾਂ ਤਾਂ ਨਹੀਂ ਤੇ ਨਾ ਆਪਣੇ ਮੁੰਡੇ ਜਿਹੜੇ ਉਸ ਟਾਈਮ 15-20-30 ਸਾਲ ਦੇ ਨੇ, ਪਰ ਜਿਹੜੇ ਸਾਡੇ ਪੋਤੇ ਜਾਂ ਗਾਹਾਂ ਪੜਪੋਤੇ ਆਉਣਗੇ ਉਹ ਫਿਰ ਕੇਸਾਧਾਰੀ ਹਿੰਦੂ ਹੋਣਗੇ। ਤੇ ਅੱਜ ਇਹੋ ਜਿਹੀ ਇੱਕ ਬਹੁਤ ਵੱਡੀ ਨਸਲ ਪੈਦਾ ਹੋ ਚੁੱਕੀ ਆ, ਜਿਹਨੂੰ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ। ਜਿਹੜੇ ਪੰਥਕ ਸੋਚ ਵਾਲੇ ਸਿੱਖਾਂ ਦੇ ਨਾਲ ਲੜਦੇ ਭਿੜਦੇ, ਉਹਨਾਂ ਨੂੰ ਪੁੱਠਾ ਸਿੱਧਾ ਬੋਲਦੇ ਤੁਹਾਨੂੰ ਮਿਲ ਜਾਣਗੇ। ਉਹਨਾਂ ਨੂੰ ਹਰ ਵੇਲੇ ਇਹ ਲੱਗਦਾ ਰਹਿੰਦਾ ਵੀ ਜਿਹੜੇ ਬੰਦੇ ਪੰਥ ਦੀ ਫਿਕਰ ਕਰਦੇ ਆ, ਜਿਹੜੇ ਬੰਦੇ ਇਹ ਕਹਿੰਦੇ ਨੇ ਕਿ ਇਸ ਮੁਲਕ ਵਿੱਚ ਸਿੱਖੀ ਅਤੇ ਸਿੱਖਾਂ ਨੂੰ ਖਤਰਾ, ਸਿੱਖ ਆਇਡੈਂਟੀਟੀ, ਸਿੱਖ ਪ੍ਰਿੰਸੀਪਲ, ਮੰਨ ਲਓ ਸਿੱਖ ਹੋਂਦ ਹਸਤੀ ਦਾ ਖਤਰਾ, ਜਿਹੜੇ ਸਿੱਖ ਇਸ ਤਰ੍ਹਾਂ ਦੀ ਚਿੰਤਾ ਕਰਦੇ ਆ ਵੀ ਇਹ ਸਾਡੇ ਮੁਲਕ ਦੇ ਦੁਸ਼ਮਣ ਨੇ ਜੀ। ਉਹਨਾਂ ਨੂੰ ਲੱਗਦਾ ਵੀ ਅਸੀਂ ਬੜੇ ਇਸ ਮੁਲਕ ਦੇ ਰਾਖੇ ਆ, ਇਹ ਜੀ ਪਾਕਿਸਤਾਨ ਦੇ ਏਜੰਟ ਨੇ, ਇਹ ਹਿੰਦੂ ਸਿੱਖ ਏਕਤਾ ਦੇ ਵੈਰੀ ਨੇ, ਇਹ ਭਾਈਚਾਰਕ ਸਾਂਝ ਤੋੜਨ ਨੂੰ ਫਿਰਦੇ ਨੇ, ਇਹ ਤਾਂ ਜੀ ਜਿਹੜੇ ਏਜੰਸੀਆਂ ਦੇ ਬੰਦੇ ਨੇ, ਉਹ ਜੋ ਕੁਝ ਉਹਨਾਂ ਤੋਂ ਭਕਾਈ ਮਾਰ ਹੁੰਦੀ ਆ ਫਿਰ ਉਹ ਮਾਰਦੇ। ਹੁਣ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਅੱਗੇ ਜਾ ਕੇ ਸਿਆਸੀ ਸਵਾਰਥ ਉਹ ਪੈਦਾ ਹੁੰਦਾ। 1947 ਤੋਂ ਪਹਿਲਾਂ ਸਿੱਖ ਕੌਮ ਦੇ ਏਜੰਡੇ, ਝੰਡੇ ਤੇ ਸਾਰਾ ਕੁਝ ਹੋਰ ਸੀ। 1947 ਤੋਂ ਬਾਅਦ ਇੱਕ ਇਹੋ ਜਿਹੀ ਬਰੀਡ ਪੈਦਾ ਹੋਈ ਜਿਹਨੂੰ ਕਾਂਗਰਸੀ ਸਿੱਖ ਕਹਿੰਦੇ। ਉਦੋਂ ਪਹਿਲਾਂ ਕਾਂਗਰਸੀ ਸਿੱਖ ਵੀ ਪੰਥ ਨੂੰ, ਕੌਮ ਨੂੰ ਉਵੇਂ ਸਿੱਖ ਹੋਣ ਦੇ ਲਈ ਉਹਦਾ ਉਵੇਂ ਦਾ ਹੀ ਹੁੰਦਾ ਸੀ ਜਿਵੇਂ ਕਿਸੇ ਅਕਾਲੀ ਸਿੱਖ ਦਾ ਹੋ ਸਕਦਾ। ਬੜੇ ਇਹੋ ਜਿਹੇ ਕਾਂਗਰਸੀ ਸਿੱਖ ਹੋਏ ਨੇ ਜਿਨ੍ਹਾਂ ਨੇ ਉਸ ਦੌਰ ਵਿੱਚ ਅਕਾਲੀ ਆਗੂਆਂ ਵਾਂਗ ਹੀ ਪੰਥ ਪ੍ਰਸਤੀ ਦਿਖਾਈ। ਪਰ ਸਮਾਂ ਬੀਤਦਾ ਗਿਆ, ਹੌਲੀ ਹੌਲੀ ਕਾਂਗਰਸੀ ਸਿੱਖ, ਭਾਜਪਾਈ ਸਿੱਖ, ਕਾਮਰੇਡ ਸਿੱਖ, ਇੱਕ ਇਹੋ ਜਿਹਾ ਵਰਗ ਪੈਦਾ ਹੋ ਗਿਆ ਜਿਹੜਾ ਸਿੱਖੀ ਨਾਲੋਂ ਵੱਧ ਭਾਰਤ ਮਾਤਾ ਨੂੰ ਪਿਆਰ ਕਰਦਾ ਤੇ ਉਹਨੂੰ ਲੱਗਦਾ ਵੀ ਜੇਕਰ ਮੈਂ ਆਪਦੇ ਸਵਾਰਥ ਪੂਰੇ ਕਰਨੇ ਆ ਤਾਂ ਪੰਥ ਦੀ ਚੜ੍ਹਦੀ ਕਲਾ ਵਾਲਿਆਂ ਦੇ ਨਾਲ ਭਿੜਨਾ, ਉਹਨਾਂ ਦੇ ਖਿਲਾਫ ਬੋਲਣਾ ਮੇਰੇ ਲਈ ਬੜਾ ਜ਼ਰੂਰੀ ਆ। ਮੈਂ ਸਾਰੇ ਮੁਲਕ ਦਾ ਸਾਂਝਾ ਮਾਂਝਾ ਬੰਦਾ ਬਣਾ। ਇਹ ਬਿਮਾਰੀ ਹੌਲੀ ਹੌਲੀ ਅਕਾਲੀ ਆਗੂਆਂ ਨੂੰ ਵੀ ਡਸ ਗਈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਝੰਡੇ ਹੇਠ ਇੱਕ ਪੂਰੀ ਨਸਲ ਇਹੋ ਜਿਹੀ ਪੈਦਾ ਹੋ ਗਈ ਜਿਹਨੂੰ ਆਪਾਂ ਬਾਦਲ ਲਾਣਾ ਕਹਿੰਦੇ ਆ। ਇਸ ਲਾਣੇ ਨੇ ਸਿੱਖ ਕੌਮ ਲਈ ਹਮੇਸ਼ਾ ਵਿਵਤਾ ਵਧਾਉਣ ਵਾਲਾ ਕੰਮ ਕੀਤਾ। ਹੋਣਾ ਤਾਂ ਇਹ ਚਾਹੀਦਾ ਵੀ ਅਕਾਲੀ ਦਲ ਪੰਥ ਅਤੇ ਪੰਜਾਬ ਦੇ ਦੁੱਖਾਂ ਨੂੰ ਘਟਾਉਣ ਦੇ ਕਾਰਨ ਪੈਦਾ ਕਰੇ, ਪਰ ਜਦੋਂ ਇਹਨਾਂ ਕੋਲ ਸੱਤਾ ਆਉਂਦੀ ਆ ਤਾਂ ਬਿਲਕੁਲ ਬਿਆੰਤੇ ਬੁੱਚੜ ਵਾਂਗੂ ਉਵੇਂ ਸਮੇਤ ਸੈਣੀ, ਇਜ਼ਹਾਰ ਆਲਮ, ਸ਼ਮਸ਼ੇਰ ਗੁੱਡੂ ਤੇ ਹੋਰ ਬੜੇ ਇੱਕ ਲੰਬੀ ਚੌੜੀ ਲਿਸਟ ਆ ਬੁੱਚੜ ਤੇ ਜ਼ਾਲਮ ਪੁਲਸੀਆਂ ਦੀ, ਜਿਨ੍ਹਾਂ ਨੇ ਕਾਂਗਰਸ ਦੇ ਰਾਜ ਵਿੱਚ ਜ਼ੁਲਮ ਕੀਤੇ ਤੇ ਉਹੀ ਫਿਰ ਸਾਡੇ ਨਾਲ ਬਾਦਲਕਿਆਂ ਦੇ ਰਾਜ ਵਿੱਚ ਜ਼ੁਲਮ ਕਰਦੇ। ਤੇ ਸਾਡੇ ਮਸਲਿਆਂ ਦਾ ਹੱਲ ਹੁੰਦਾ ਨਹੀਂ। ਇਹਨਾਂ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਦਾ ਮਾਮਲਾ ਸੁਲਝਿਆ ਬਹੁਤ ਜ਼ਿਆਦਾ ਘੁੰਮਣ ਘੇਰੀਆਂ 'ਚ ਪਿਆ ਹੋਇਆ। ਉਲਝਣ ਤੋਂ, ਸੁਲਝਣ ਤੋਂ, ਘੁੰਮਣ ਘੇਰੀਆਂ 'ਚ ਪੈਣ ਤੋਂ ਮੇਰੇ ਅਰਥ ਕੀ ਨੇ ਉਹ ਆਪਾਂ ਇੱਥੇ ਥੋੜਾ ਜਿਹਾ ਚਰਚਾ ਕਰੀਏ। ਉਲਝਿਆ ਤਾਂ ਇਉਂ ਪਿਆ ਬਈ ਜਿਹੜੇ ਬੰਦਿਆਂ, ਜਿਹੜੀਆਂ ਗਵਾਹੀਆਂ ਦੇ ਸਿਰ ਤੇ ਉਹ ਅੱਜ ਫਾਈਂਡਿੰਗਸ ਜਾਂ ਤੱਥ ਸਾਹਮਣੇ ਆਏ ਨੇ, ਉਹ ਕੀ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਸਮਰੱਥ ਨੇ ਜਿਨ੍ਹਾਂ ਚੋਂ ਬਹੁਤੇ ਮਰ ਗਏ, ਬਹੁਤੇ ਜ਼ਿਆਦਾ ਕਿਸੇ ਗਿਣਤੀ 'ਚ ਨਹੀਂ, ਤੇ ਉਹ ਗੱਲ ਤਣ ਪੱਤਣ ਨਹੀਂ ਲੱਗਦੀ ਦੇਖਦੀ।
ਦੂਜਾ ਸੁਲਝਣ ਵਾਲੀ ਗੱਲ, ਕਈ ਬੰਦੇ ਕਹਿਣਗੇ ਲਓ ਜੀ ਕਮਾਲ ਦੀ ਗੱਲ ਹੋਈ ਪਈ ਆ, ਤਵਾੜੀ ਸਾਹਿਬ ਨੇ ਸਾਰੇ ਤੱਥ ਸਾਹਮਣੇ ਲੈ ਆਂਦੇ, ਤਵਾੜੀ ਰਿਪੋਰਟ ਆ ਗਈ ਸਾਹਮਣੇ, ਉਦੋਂ ਬਾਅਦ ਵੀ ਰਿਪੋਰਟਾਂ ਆਈਆਂ, ਬਾਹਲੇ ਔਖੇ FIR ਕਰਾਓ, ਜਾਂਚ ਕਰਾਓ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਓ, ਉਹਨੂੰ ਲੱਗਦਾ ਵੀ ਸੁਲਝ ਗਏ। ਘੁੰਮਣ ਘੇਰੀਆਂ ਜਿਸ ਕਰਕੇ ਪਿਆ ਹੋਇਆ ਹੈਗਾ ਬਈ ਜਿਨ੍ਹਾਂ ਤੋਂ ਆਸ ਸੀ ਉਹੀ ਕਹਾੜੇ ਦਾ ਦਸਤਾ ਸਾਬਤ ਹੋ ਰਹੇ ਨੇ। ਕੁਝ ਨੁਕਤੇ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵਿਚਾਰੇ ਸੀ, ਉਹਨਾਂ ਵੱਲ ਧਿਆਨ ਨਾ ਦੇਈਏ, ਅੱਜ ਦੇ ਸਮੇਂ ਤੇ ਆਈਏ। ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਘਵੀਰ ਸਿੰਘ ਦੇ ਕਹਿਣ ਦੇ ਉੱਤੇ ਇੱਕ ਤਾਂ ਸ਼੍ਰੋਮਣੀ ਕਮੇਟੀ ਲੱਗ ਪਈ ਆ ਵੀ ਅਸੀਂ ਜੀ ਹੁਣ ਜਲਦੀ ਬਸ ਇਹ ਤੇ ਕਾਰਵਾਈ ਕਰਾ ਦੇਣੀ ਆ, FIR ਹੋ ਜੂ। ਦੂਜਾ ਹੈਗਾ ਫੋਟੋ ਲਾਤੀ, ਫੋਟੋ ਲਾਉਣ ਤੋਂ ਬਾਅਦ ਤੇ ਅਕਾਲ ਤਖਤ ਸਾਹਿਬ ਤੇ ਕੱਲ ਭੋਗ ਪਾਉਣ ਤੋਂ ਬਾਅਦ ਉਹਨਾਂ ਨੂੰ ਲੱਗਦਾ ਸੀ ਵੀ ਕੰਮ ਤਾਂ ਮੁੱਕ ਗਿਆ, ਪਰ ਸਿਆਪੇ ਨਵੇਂ ਛਿੜ ਪਏ। ਕਿਵੇਂ? ਅੱਜ ਇਹ ਗੱਲ ਬੱਚਾ ਜਾਣ ਗਿਆ ਹੈ ਕਿ ਜਦੋਂ ਘੋਟਣਾ ਮਰਿਆ ਉਸ ਦਿਨ ਕੀ ਹੋਇਆ ਸੀ। ਆਪਾਂ ਇਸ ਪ੍ਰੋਗਰਾਮ ਦੇ ਵਿੱਚ ਪਿਛਲੇ 5-7 ਸਾਲਾਂ ਦੇ ਵਿੱਚ ਮੈਂ ਅਕਸਰ ਹੀ ਇਹ ਚਰਚਾ ਕਰਦਾ ਰਿਹਾ ਵੀ ਜਿੰਦੜ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਭੈਣ ਜਿਹੜੀ ਵਿਚਾਰੀ ਗੂੰਗੀ ਬੋਲੀ ਸੀ, ਵਰਿੰਦਰ ਕੌਰ, ਉਹਦਾ ਆਨੰਦ ਕਾਰਜ ਸੀ ਪਟਿਆਲੇ। ਮੈਂ ਉੱਥੇ ਗਿਆ, ਮੈਨੂੰ ਉੱਥੇ ਭਾਈ ਬਲਵੰਤ ਸਿੰਘ ਗੋਪਾਲੇ ਦਾ ਫੋਨ ਆਇਆ ਵੀ ਅਸੀਂ ਇੱਥੇ ਮਾਡਲ ਟਾਊਨ ਜਲੰਧਰ ਵਾਲੇ ਗੁਰਦਾਰੇ ਆ ਗਏ ਆ ਤੇ ਇੱਥੇ ਆ ਜਾ ਤੂੰ, ਕਿਉਂਕਿ ਆਪਣਾ ਸਰਦਾ ਨਹੀਂ, ਆਪਾਂ ਦੋਨੇ ਜਾਣੇ ਇੱਥੇ ਸਟੈਂਡ ਲਈਏ, ਕਿਉਂਕਿ ਇੱਥੇ ਗੁਰਦੁਆਰੇ ਦੇ ਵਿੱਚ ਘੋਟਣੇ ਦਾ ਭੋਗ ਪੈਣਾ, ਜਿਹਨੇ ਆਪਣਾ ਸਿੱਖ ਕੌਮ ਦਾ ਜਥੇਦਾਰ ਕੋਹ ਕੇ ਹੋਰ ਬੇਅੰਤ ਬੰਦੇ ਉਹਨੇ ਸਾਡੇ ਸਿੱਖ ਕਤਲ ਕੀਤੇ ਆ, ਪਰ ਇਹ ਗੱਲ ਆਪਾਂ ਇੱਥੇ ਆ। ਮੈਂ ਉੱਥੇ ਮਜਬੂਰੀ ਸੀ, ਮੇਰਾ ਜਾਣਾ ਅਤ ਜ਼ਰੂਰੀ ਸੀ ਤੇ ਮੈਂ ਕਿਹਾ ਜਾਂ ਤਾਂ ਕੱਲ ਗੱਲ ਕਰਦਾ ਜਾਂ ਕੋਈ ਹੁੰਦਾ ਮੈਂ ਕੋਈ ਅਲਟਰਨੇਟਿਵ ਸੋਚਦਾ, ਪਰ ਹੁਣ ਤੂੰ, ਪਰ ਫਿਰ ਉਹਨੇ ਸਤਨਾਮ ਸਿੰਘ ਮਨਾਵਾ ਨਾਲ ਸਲਾਹ ਕਰਕੇ ਉੱਥੇ ਜੋ ਉਹ ਤੋਂ ਸਰਿਆ ਬਣਿਆ ਕੀਤਾ। ਹੁਣ ਗੱਲ ਇੱਥੇ ਸੁਣਨ ਵਾਲੀ ਇਹ ਗੱਲ ਤਾਂ ਪਹਿਲਾਂ ਵੀ ਆਪਾਂ ਕਈ ਵਾਰੀ ਕੀਤੀ। ਹੁਣ ਉੱਥੇ ਜਿਹੜੇ ਪ੍ਰਬੰਧਕ ਸੀ ਉਹ ਕਹਿੰਦੇ ਵੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਉਹ ਪਰਿਵਾਰ ਤੋਂ 50,000 ਰੁਪਈਆ ਲਿਆ ਉਹਨੇ ਤੇ ਉਹਨੇ ਇਹਨਾਂ ਨੂੰ ਕਿਹਾ ਵੀ ਭੋਗ ਪਾਓ, ਉਹਨਾਂ ਨੇ ਸਾਨੂੰ ਵੀ ਕਿਹਾ। ਹੁਣ ਸ਼੍ਰੋਮਣੀ ਕਮੇਟੀ ਵਾਲੇ ਰਾਗੀ ਭੇਜ ਰਹੇ ਨੇ ਇੱਥੇ, ਅਕਾਲ ਤਖਤ ਦਾ ਜਥੇਦਾਰ ਰੋਕੇ ਜੇ ਇਹ ਗਲਤ ਕੰਮ ਆ ਸਾਨੂੰ, ਉਹ ਤਾਂ ਪੈਸੇ ਲੈ ਕੇ ਇਹਨਾਂ ਤੋਂ ਪ੍ਰੋਗਰਾਮ ਕਰਵਾ ਰਿਹਾ। ਤੇ ਦੂਜਾ ਹੈਗੀ ਸਾਡੀ ਸੰਸਥਾ ਸ਼੍ਰੋਮਣੀ ਕਮੇਟੀ, ਉਹਨਾਂ ਦੇ ਰਾਗੀ ਆ ਰਹੇ ਇੱਥੇ। ਹੁਣ ਇਸ ਗੱਲ ਤੋਂ ਖਲਾਰਾ ਪੈ ਗਿਆ ਵੀ ਜਿਸ ਭਾਈ ਬਲਦੇਵ ਸਿੰਘ ਬਡਾਲੇ ਦੀ ਡਿਊਟੀ ਲੱਗੀ ਹੋਈ ਸੀ ਉਹ ਵੀ ਸਟੈਂਡ ਲੈ ਗਿਆ, ਮੈਂ ਨਹੀਂ ਜਾਣਾ। ਤੇ ਚਰਚਾ ਇੱਥੋਂ ਤੱਕ ਛਿੜੀ ਹੋਈ ਆ ਕਿ ਸ਼੍ਰੋਮਣੀ ਕਮੇਟੀ ਦੇ ਸਕੱਤਰ ਉਸ ਵੇਲੇ ਦੇ ਰੂਪ ਸਿੰਘ ਨੇ ਦਬਕੇ ਮਾਰੇ ਉਹਨੂੰ ਕਿ ਤੂੰ ਜਾਣਾ ਕਿਵੇਂ ਨਹੀਂ। ਅਖੀਰ ਮੱਕੜ ਨਾਲ ਗੱਲ ਕੀਤੀ, ਪ੍ਰਧਾਨ ਸੀਗਾ ਉਦੋਂ, ਤੇ ਅਵਤਾਰ ਸਿੰਘ ਮੱਕੜ ਪ੍ਰਧਾਨ ਨੇ ਕਹਿਤਾ ਇਹਨੂੰ ਆਪਣੇ ਬਡਾਲਾ ਸਾਹਿਬ ਨੂੰ ਕਿ ਭਾਈ ਤੁਸੀਂ ਦੇਖੋ ਤੁਹਾਨੂੰ ਧੱਕੇ ਨਾਲ ਨਹੀਂ ਭੇਜਿਆ ਜਾ ਸਕਦਾ। ਉੱਥੇ ਕਿਸੇ ਹੋਰ ਰਾਗੀ ਨੂੰ ਬਾਅਦ ਚ ਭੇਜਿਆ, ਕਿਸੇ ਗਗਨਦੀਪ ਸਿੰਘ ਦਾ ਨਾਂ ਆਉਂਦਾ। ਇਹ ਮਾਮਲਾ ਆਪਾਂ ਪਹਿਲਾਂ ਵੀ ਇੱਥੇ ਵਿਚਾਰਿਆ ਹੋਣਾ, ਪਰ ਅੱਜ ਇਹਨੂੰ ਵਿਚਾਰਨ ਦੀ ਲੋੜ ਇਸ ਕਰਕੇ ਆ ਕਿ ਕੱਲ ਸ਼੍ਰੋਮਣੀ ਕਮੇਟੀ ਦੇ ਪਹਿਲਾਂ ਜਨਰਲ ਸਕੱਤਰ ਰਿਹਾ ਤੇ ਹੁਣ ਆਮ ਮੈਂਬਰ ਆ ਭਾਈ ਗੁਰਚਰਨ ਸਿੰਘ ਗਰੇਵਾਲ, ਫੈਡਰੇਸ਼ਨ ਦਾ ਪ੍ਰਧਾਨ ਵੀ ਰਿਹਾ, ਆਪਦੀ ਦਾ ਬਾਦਲ ਦਲ ਨਾਲ ਚੱਲਦਾ। ਉਹ ਭਾਈ ਗੁਰਦੇਵ ਸਿੰਘ ਕੌਂਕੇ ਨਾਲ ਵੀ ਮੇਲ ਚੋਲ ਰੱਖਣ ਵਾਲਾ ਪਰਿਵਾਰ ਨਾਲ, ਉਹਨੇ ਫੋਟੋ ਵੀ ਲੜ ਭਿੜ ਕੇ ਲਵਾਈ ਆ। ਇਹ ਵੀ ਪਰ ਇਹ ਗੱਲ ਵੀ ਹੁਣ ਜ਼ਾਹਿਰ ਹੋ ਚੁੱਕੀ ਆ ਕਿ ਇੱਕ ਵਾਰ ਨਹੀਂ 2 ਵਾਰ ਉਹਨੂੰ ਮੁੜਨਾ ਪਿਆ। ਇੱਕ ਵਾਰੀ ਪਿੰਡੋਂ ਸਾਰੀ ਸੰਗਤ ਆ ਗਈ ਸੀ ਨਾਲ ਵੀ, ਆਪਾਂ ਅੱਜ ਫੋਟੋ ਜਿਵੇਂ ਲੱਗਣੀ ਹੁੰਦੀ ਆ ਕਿਸੇ ਦੇ ਆਉਂਦਾ ਹੀ ਆ ਵਾਰਸ, ਇੱਥੇ ਉਹਨੂੰ ਵਾਪਸ ਮੁੜਨਾ ਪਿਆ ਤੇ ਅਖੀਰ ਉਹਨੇ ਆਪ ਮੰਨਿਆ ਕਿ ਮੈਂ ਫਿਰ ਕਾਰਨ ਲੱਭੇ ਤੇ ਫਿਰ ਮੈਂ ਸਟੈਂਡ ਲਿਆ ਤੇ ਮੈਂ ਆਖਿਆ ਵੀ ਅਸੀਂ ਆਪਦਾ ਅਸਤੀਫਾ ਦੇਵਾਂਗੇ ਜੇ ਤੁਸੀਂ ਫੋਟੋ ਨਹੀਂ ਲੱਗਣ ਦੇਣੀ। ਸੋ ਉਸ ਗੁਰਚਰਨ ਸਿੰਘ ਗਰੇਵਾਲ ਦਾ ਪਹਿਲਾਂ ਹੀ ਇਸ ਗੱਲ ਦਾ ਭੈੜਾ ਤਜਰਬਾ ਹੋ ਚੁੱਕਿਆ ਸੀ ਕਿ ਜਿਹੜੇ ਫੋਟੋ ਨਹੀਂ ਲੱਗਣ ਦਿੰਦੇ। ਕਿੱਡਾ ਇਸ ਸਾਡੀ ਸੰਸਥਾ ਦੇ ਅੰਦਰ ਪੰਥ ਦੋਖੀਆਂ ਦਾ ਅੰਦਰ ਪਕੜ ਆ ਅੰਦਰ ਸ਼੍ਰੋਮਣੀ ਕਮੇਟੀ 'ਚ। ਤੋ ਬੇਸ਼ੱਕ ਫੋਟੋ ਦਾ ਫੈਸਲਾ ਹੋ ਚੁੱਕਿਆ ਸੀ ਵੀ ਲੱਗਣੀ ਆ, ਉਹ ਫੋਟੋ ਨਹੀਂ ਜਿਹੜੇ ਲੱਗਣ ਦੇ ਰਹੇ, ਉਹ ਕਿੱਡੇ ਪੰਥ ਦੇ ਨਾਲ ਧਰੋ ਕਮਾਉਣ ਵਾਲੇ ਬੰਦੇ ਆ, ਉਹਨਾਂ ਨਾਲ ਸਾਡਾ ਨਿੱਤ ਬਾਹ ਪੈਂਦਾ। ਸਾਨੂੰ ਕਈ ਕਹਿੰਦੇ ਆ ਕਿ ਤੁਸੀਂ ਸ਼੍ਰੋਮਣੀ ਕਮੇਟੀ ਨੂੰ, ਅਕਾਲੀ ਦਲ ਨੂੰ, ਅਕਾਲ ਤਖਤ ਦੀ ਵਰਕਿੰਗ ਨੂੰ ਜ਼ਿਆਦਾ ਨਿਸ਼ਾਨਾ ਬਣਾਉਂਦੇ ਹੋ, ਪਰ ਸਾਨੂੰ ਪੁੱਛ ਕੇ ਦੇਖੋ ਜਦੋਂ ਸ਼ਰਮਸ਼ਾਰ ਹੁੰਦੇ ਆ, ਜਦੋਂ ਰੋਣ ਹੱਕੇ ਹੋਏ ਪਏ ਹੁੰਦੇ ਆ। ਇੱਥੇ ਉਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਣ ਦੇ ਬਾਵਜੂਦ ਗੁਰਚਰਨ ਸਿੰਘ ਗਰੇਵਾਲ ਮੰਨਿਆ ਕਿ ਮੈਨੂੰ ਫੋਟੋ ਲਵਾਉਣ ਮੌਕੇ ਮੇਰੀਆਂ ਕਿਵੇਂ ਮੈਨੂੰ ਤੰਗ ਹੋਣਾ ਪਿਆ। ਖੈਰ ਫੋਟੋ ਲਵਾਉਣ ਮੌਕੇ ਜੇ ਉਹ ਤੰਗ ਹੋਇਆ ਸੀ, ਉਸ ਗੱਲ ਨੂੰ ਉਹਨੂੰ ਚੇਤੇ ਰੱਖਣਾ ਚਾਹੀਦਾ ਸੀ ਵੀ ਇੱਥੇ ਸਿਸਟਮ ਕਿਵੇਂ ਚੱਲਦਾ। ਪਰ ਉਹਨੇ ਕੀ ਕੀਤਾ ਵੀ ਇੱਥੇ ਰਤਨਦੀਪ ਸਿੰਘ ਸਾਡਾ ਮਿੱਤਰ ਆ, ਉਹਦੇ ਕੋਲੇ ਗਿਆ, ਇੰਟਰਵਿਊ ਕੀਤੀ ਚੈਨਲ ਲਈ। ਉਹਦੇ ਵਿੱਚ ਉਹਨੇ ਬੜਾ ਧੜੱਲੇ ਨਾਲ ਇਹ ਗੱਲ ਆਖੀ ਵੀ ਜਿਹੜੇ ਲੋਕ ਇਹ ਕਹਿੰਦੇ ਆ ਕਿ ਉੱਥੇ ਜੀ ਰਾਗੀ ਭੇਜੇ ਸ਼੍ਰੋਮਣੀ ਕਮੇਟੀ ਨੇ, ਇਹ ਬਿਲਕੁਲ ਝੂਠ ਗੱਲ। ਸਬੂਤ ਲਿਆਓ ਸਾਹਮਣੇ, ਕਿਹੜਾ ਕਹਿੰਦਾ ਇੱਥੇ ਜਥੇਦਾਰਾਂ ਦੇ ਉੱਥੇ ਭੇਜ ਸਕਦੇ ਆ ਜੀ। ਹੁਣ ਚੱਕਰ ਉਦੋਂ ਕਸੂਤਾ ਪੈ ਗਿਆ।
फिर रात वो सबूत वो चिट्ठी जिहड़ी कुदरत तो आम तौर पर बंदे सामभते नहीं होंगे पर उन्हें रखी हुई सी बटाला साहब ने, उन्हें वो चिट्ठी कढ़ के रखती संगत के सामने। ते अज सवेरों गुरचरण सिंह गरेवाल का मैनू भी फोन आया, होर भी सारे आसे पासे, कहता भी मैनू मेरे लिए वीडियो भी बना के उन्हें माफी मंगी। कहता भी मैं ये सोच ही नहीं सी सकदा भी श्रोमणी कमेटी इन्ना ज्यादा इउं कर सकदी आ भी रागी घोटने ਲਈ भेज दूं। मैं सोचता सी भी ठीक आ गड़बड़ा ਹੁੰਦੀਆਂ ने पर इन्नियां कालियां भेडां अंदर नेगियां अज उन्हें वीडियो बना के पाई। और ये गल छोटी जी नहीं है जिहड़ी अज वो कह रहा गुरचरण सिंह गरेवाल, ये बाकी पंथ परस्तां नूं जां जिहड़े बाहर दूर नेड़े बैठे आ उन्हां नूं ये सबक सिख लेना चाहिए कि जे अज गुरचरण सिंह गरेवाल ये गल मनदा कि मैनू नहीं सी इस गल दा यकीन आउंदा, इवें भाई जिहड़े पिटदे फिरदे आ ना साडे पल साडियां अखां दे विच जिहड़े लहू दे हंझू आ वो देखिया करो, महसूस करिया करो, असीं एवें नहीं कलपदे। बहुत बड़ा गड़बड़ अंदर हो चुकी आ, ਜਿਹੜੀਆਂ ਸਾਡੀਆਂ ਸਿੱਖੀ ਦੀਆਂ ਵੱਖਰੇਪਣ ਦੀਆਂ ਨਿਸ਼ਾਨੀਆਂ ਨੇ, ਸਾਡੇ ਧਰਮ ਦੇ ਹਿੱਤਾਂ ਦਾ ਘਾਣ ਕਰਨ ਲਈ ਹਰ ਵੇਲੇ ਉਹ ਕਾਲੀਆਂ ਭੇਡਾਂ ਸਰਗਰਮ ਰਹਿੰਦੀਆਂ। ਉਹ ਕੋਈ ਵੀ ਇਲਜ਼ਾਮ ਕੋਈ ਵੀ ਗੱਲ ਕਿਸੇ ਵੀ ਤਰੀਕੇ ਦੀ ਉਹ ਪੰਥ ਪ੍ਰਸਤਾਂ ਦੇ ਵੜ ਦਿੰਦੇ। ਹੁਣ ਜਦੋਂ ਗੁਰਚਰਨ ਸਿੰਘ गरेवाल ਨੂੰ ਇਹ ਗੱਲ ਅੱਜ ਸਬੂਤਾਂ ਕਰਕੇ ਮੰਨਣੀ ਪੈ ਗਈ, ਇਹ ਗੱਲ ਬਾਕੀ ਬਹੁਤ ਸਾਰੇ ਲੋਕਾਂ ਨੂੰ ਵੀ ਸਮਝ ਇਸ ਗੱਲ ਤੋਂ ਅਕਲ ਸਿੱਖਣੀ ਚਾਹੀਦੀ ਆ ਕਿ ਵਾਕਿਆ ਹੀ ਬਹੁਤ ਵੱਡੀ ਗੜਬੜ ਸਾਡੀਆਂ ਸੰਸਥਾਵਾਂ 'ਚ ਹੋ ਚੁੱਕੀ ਹੈ। दूजा गुरचरण सिंह गरेवाल तो बिना गुरबचन सिंह जथेदार का मसला, भाई बलवंत सिंह गपाले का रात भी टीवी चैनल के उत्ते एक डिस्कशन डिबेट हुई जिहदे विच गुरबचन सिंह जथेदार लगातार ये गल कहता रहा कि मैं तो जी उहदा विरोध ही करता सी, मैं जी उत्थे नहीं कहा, पर उहदे कोले सबूत सबात कोई नहीं। दूजे पासे गपाले ने, भाई बलवंत सिंह गपाले ने ठोक बजा के गल कही कि जी उत्थे सानू गल नहीं सी आउंदी जदों कमेटी वाले कहंदे सी भी अकाल तख्त दा जथेदार जिहड़ा है उहनूं जदों कोई इतराज नहीं ते श्रोमणी कमेटी रागी भेज रही है भी तुसीं किहड़े हिसाब नाल इत्थे आ गए। यही गल पुलिस वाले कहंदे सी, अखीर वो पुलिस वाले इन्हां नूं लै गए, इन्हां नूं मुकदमा बना के जेल भेजता, फिर उत्थों जमानत होई आ। ते इस तरीके नाल खालसा पंथ दे हक्कां ते हितां दी लड़ाई लड़न वाले किहड़े खूह च जाण। जेकर आपां एक सेकंड लई मन्नो भी कोई अपने विचों भी किसी गुरद्वारे का प्रबंधक होवे, उत्थे कोई परिवार आके लियावे अकाल तख्त दे जथेदार का सुनेहा ते लियावे कमेटी लई श्रोमणी कमेटी दे रागी, ते वो कमेटी दे आपां मैंबर होईए, आपां की करांगे। अकाल तख्त तो गलत गुरबचन सिंह जथेदार गलत डायरैक्शन गलत हदायत दे रहा, श्रोमणी कमेटी रागी भेज के गलत कर रही है, ते वो जिहड़े ने उन्हां तो होर ज़्यादा गलत करवाया जा रहा। एक SSP आ जिहड़ा स्वर्ण सिंह घोटने का मुंडा ना इत्थे, जिन्हें भाई अमृतपाल सिंह हुणां वेले मसले च तुसीं देखिया होना, वो देहाती इत्थे SP हैगा साडे अंमृतसर लग्या है, इत्थे मेरे घर दे कोल ही इत्थे रहायश आ ओहदी। वो सतिंदर जिहड़ा SP आ वो अफसर दे नाल गुरद्वारा कमेटी किन्ना क्योंकि आम बंदे हुंदे आ कमेटी वाले वो भी जगदे आ, जलंधर रहिंदा वो घोटना उत्थे ही। हुण जिहड़ा घोटने का परिवार आ ਉਹ ਜਦੋਂ ਇੱਕ ਆਪਦੇ ਉਹਨੇ ਪੁਲਿਸ ਵਾਲੇ ਸੱਦ ਲਏ, ਉੱਥੇ ਬੜੀ ਵੱਡੀ ਗਿਣਤੀ 'ਚ ਸਾਰਾ ਕੁਝ ਬਲਵੰਤ ਸਿੰਘ ਗਪਾਲੇ ਹੁਣੀ ਧੰਨ ਨੇ ਜਿਨ੍ਹਾਂ ਨੇ ਦੋਨਾਂ ਜਾਣਿਆਂ ਨੇ ਕੌਮ ਲਈ ਉੱਥੇ, ਪਰ ਉਹ ਕਰਨ ਕੀ ਹੁਣ ਉਹ ਪੁਲਿਸ ਵਾਲੇ ਸੱਚੇ ਕਹਿੰਦੇ ਜੀ ਸਾਡੇ ਕੋਲੇ ਤਾਂ ਪੂਰਾ ਅਧਿਕਾਰ ਆ, ਜਦੋਂ ਗੁਰਦੁਆਰਾ ਕਮੇਟੀ ਨੂੰ ਅਕਾਲ ਤਖਤ ਦਾ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਾਰਾ ਸਿਸਟਮ ਓਕੇ ਆ, ਤੁਸੀਂ ਕੌਣ ਹੁੰਦੇ ਹੋ? ਤੇ ਇਹਨਾਂ ਨੂੰ ਜੇਲ੍ਹ ਭੇਜਤਾ ਫੜ ਕੇ। ਐਦਾਂ ਹੀ ਥਾਂ ਥਾਂ ਦੇ ਉੱਤੇ ਪੁਲਿਸ ਵਾਲੇ ਕਹਿੰਦੇ ਹੁੰਦੇ ਆ ਜਦੋਂ भाई अपना डेरा सरसे वाला हुक्मनामा गलत किया इन्हां ने भी ओहदी माफी मान ली, उदों इत्थे CA स्टाफ दे विच अमृतसर दे विच एक अफसर सी, जदों असीं मुंडियां दी बच्चियां दी आपदियां दी पैरवई लई गए, उहने आख्या कहंदा सानूं तां शर्म आउंदी आ, जिन्हां ने सिर्फ ये गल स्टैंड लिया अपने पंथ दे नौजवानां ने कि भाई ਇਹ ਜਿਹੜਾ ਹੁਕਮਨਾਮਾ ਜਾਂ ਮਾਫੀ ਜਿਹੜੀ ਸਰਸੇ ਵਾਲੀ ਦੀ ਕੀਤੀ ਆ ਮਨਜ਼ੂਰ ਹੈ ਗਲਤ ਵਾ, ਅਸੀਂ ਉਹਨਾਂ ਦੇ ਘਰਾਂ 'ਚ ਰੇਡਾਂ ਮਾਰਨ ਲਈ ਮਜਬੂਰ ਆ, ਜਿਵੇਂ ਉਹ ਕੋਈ ਬਹੁਤ ਖਤਰਨਾਕ ਗੰਦੇ ਕੰਮ ਕਰਨ ਵਾਲੇ ਹੋਣ। CA ਸਟਾਫ ਵਾਲਿਆਂ ਦੇ ਇਹ ਕੰਮ ਹੁੰਦੇ, ਦੱਸੋ ਪੁਲਿਸ ਵਾਲੇ ਵੀ ਸ਼ਰਮ ਮੰਨਦੇ ਸੀ। ਪਰ ਉਦੋਂ ਬਾਦਲ ਸਰਕਾਰ ਨੂੰ ਭੂਤ ਚੜੀ ਹੋਈ ਸੀ। ਇਹੀ ਗੱਲ ਮੈਂ ਗੁਰਚਰਨ ਸਿੰਘ गरेवाल ਨੂੰ ਆਖੀ ਵੀ ਤੁਹਾਡਾ ਸੀ ਰਾਜ ਭਾਗ, ਤੇ ਤੁਹਾਡੇ ਰਾਜ ਭਾਗ ਦੇ ਵਿੱਚ ਉਦੋਂ ਗਪਾਲੇ ਵਰਗੇ ਸਾਡੇ ਵਰਗਿਆਂ ਦੀ ਕੀ ਸੁਣੀ ਜਾਣੀ ਸੀ, ਉੱਥੇ ਤੁਹਾਨੂੰ ਚੜਿਆ ਸੀਗਾ ਉਦੋਂ ਵੀ ਸਾਡਾ ਰਾਜ ਆ ਤੇ ਸਾਡਾ ਜਿਵੇਂ ਅਸੀਂ। ਔਰ ਕੱਲਾ ਇਹ ਮਸਲਾ ਨਹੀਂ, ਇੱਥੇ ਉਮਰਾਂ ਨੰਗਲ ਨੂੰ ਵੀ ਇੱਕ ਵਾਰੀ ਸਰੋਪਾ ਪਵਾਇਆ ਗਿਆ ਸੀ, ਇੱਕ ਵਾਰੀ ਇੱਥੇ ਸੈਣੀ ਤੇ ਇੱਕ ਹੋਰ ਅਫਸਰ ਉਹਦੇ ਨਾਲ ਖੜਾ,
ਉਹਦੀ ਫੋਟੋ ਖਿੱਚ ਕੇ ਸਾਨੂੰ ਕਿਸੇ ਨੇ ਭੇਜੀ ਉਦੋਂ ਵੀ ਇਹ ਇੱਥੇ ਜੇ ਦਰਬਾਰ ਸਾਹਿਬ 'ਚ ਮੱਥੇ ਟੇਕਦੇ ਫਿਰਦੇ ਆ ਤੇ ਅਖੰਡ ਪਾਠ ਰਖਵਾਇਆ ਇਹਨਾਂ ਨੇ ਆ ਜਿਹੜਾ ਹੈਗਾ ਬਈ ਬਰਗਾੜੀ ਕਾਂਡ ਤੇ ਬਾਈਬਲ ਕਾਂਡ ਤੋਂ ਬਾਅਦ 'ਚ। ਹੁਣ ਇਹ ਸਾਰੀ ਗੱਲਬਾਤ ਦਾ ਮਤਲਬ ਇਹ ਆ ਕਿ ਇੱਥੇ ਇੱਕ ਬਹੁਤ ਵੱਡੀ ਇਹੋ ਜਿਹੀ ਧਿਰ ਵਾ ਜਿਹਨੇ ਸਾਡੇ ਸਿੱਖਾਂ ਦੇ ਉੱਤੇ ਬੇਦੋਸ਼ਾਂ ਦੇ ਉੱਤੇ ਜ਼ੁਲਮ ਕੀਤੇ, ਸਾਡੇ ਚੱਡੇ ਪਾੜੇ, ਸਾਡੀਆਂ ਧੀਆਂ ਭੈਣਾਂ ਮਾਵਾਂ ਉੱਤੇ ਜ਼ੁਲਮ ਕੀਤੇ, ਸਾਡੇ ਬੰਦੇ ਬੇਦੋਸ਼ੇ ਚੱਕ ਕੇ ਮਾਰੇ। ਔਰ ਇਹ ਸਾਰਾ ਕਤਲੇਆਮ ਕਰਾਉਣ ਵਾਲੇ ਇਹ ਸਿੱਖ ਨੇ। ਕਹਿੰਦੇ ਜੀ ਸਿੱਖ ਅਫਸਰ ਆ ਜੀ। ਇਹ ਕਾਹਦੇ ਸਿੱਖ ਅਫਸਰ ਨੇ ਜੀ? ਜਿਹੜੇ ਸਿੱਖੀ ਮਕਾਉਣ ਤੁਰੇ ਹੋਏ ਨੇ, ਦੁਸ਼ਮਣ ਦੇ ਘਾੜੇ ਦਾ ਦਸਤਾ ਨੇ। ਤੇ ਇਹਨਾਂ ਸਾਰਿਆਂ ਦੀ ਸਰਪ੍ਰਸਤੀ ਉਹ ਕਾਂਗਰਸੀ ਸਿੱਖ, ਭਾਜਪਾਈ ਸਿੱਖ, ਕਾਮਰੇਡ ਸਿੱਖ ਜਾਂ ਹੋਰ ਜਿਹੜੇ ਭਾਰਤੀ ਰਾਸ਼ਟਰਵਾਦੀ ਸਿੱਖ ਆ ਉਹ ਵੀ ਕਰਦੇ ਆ, ਤੇ ਨਾਲ ਸ਼੍ਰੋਮਣੀ ਅਕਾਲੀ ਦਲ ਕਹਾਉਣ ਵਾਲਾ ਬਾਦਲ ਦਲ ਵੀ ਕਰਦਾ। ਇਹ ਆ ਲੋਕਤੰਤਰ। ਇਹ ਆ ਲੋਕਤੰਤਰ ਦੇ ਜਰਵੇ ਕਿ ਜੇ ਤੁਸੀਂ ਆਪਦੇ ਹੱਕਾਂ ਲਈ, ਹਿੱਤਾਂ ਲਈ, ਇਨਸਾਫ ਲਈ, ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਰਗਰਮ ਹੋਵੋਗੇ ਤਾਂ ਤੁਹਾਡੀ ਕੌਮ ਦੇ ਵਿੱਚੋਂ ਸਿਆਸੀ ਸਵਾਰਥਾਂ ਨੂੰ ਪੂਰਾ ਕਰਨ ਵਾਲੇ ਇਹੋ ਜਿਹੇ ਲੀਡਰ ਉੱਭਰਨਗੇ, ਇਹੋ ਜਿਹੀ ਧਿਰ ਉੱਭਰੂਗੀ ਜਿਹੜਾ ਅਕਾਲੀ ਦਲ ਵੀ ਚਾਹੇ ਕਹਾਈ ਜਾਵੇ ਪਰ ਉਹਨੂੰ ਤੁਹਾਡੇ ਬੰਦੇ ਮਾਰਨੇ ਪੈਣਗੇ ਜਾਂ ਮਾਰਨ ਵਾਲਿਆਂ ਦੀ ਪੁਸ਼ਤ ਪਨਾਹੀ ਕਰਨੀ ਪਊ। 1997 ਚ ਜਿਹੜੇ ਅਕਾਲੀ ਲੀਡਰਾਂ ਨੇ ਸਾਨੂੰ ਵਰਗਲਾਇਆ ਸੀ, ਲਾਲੀਪੌਪ ਦਿਖਾਇਆ ਸੀ ਬਈ ਤੁਸੀਂ ਜੀ ਇੱਕ ਵਾਰੀ ਸਾਨੂੰ ਸੱਤਾ ਨੂੰ ਹੱਥ ਪਵਾਓ, ਜਿਹੜੇ ਤੁਹਾਡੇ ਨਾਲ ਦੇ ਭਰਾ ਜੇਲ੍ਹਾਂ 'ਚ ਨਜ਼ਰਬੰਦ ਨੇ ਉਹ ਆਖਣ ਨੂੰ ਅਸੀਂ ਉਧਰੋਂ ਸਹੁੰ ਚੁੱਕਣੀ ਆ, ਉਧਰੋਂ ਜੇਲ੍ਹਾਂ ਦੇ ਦਰਵਾਜ਼ੇ ਖੁੱਲ ਜਾਣੇ, ਤੇ ਜਿਹੜੇ ਜ਼ਾਲਮ ਤੇ ਬੁੱਚੜ ਪੁਲਸੀਏ ਨੇ ਉਹ ਅੰਦਰ ਭੇਜਾਂਗੇ। ਅਗਲਾ ਸਾਫ਼ ਮੁੱਕਰ ਗਿਆ। ਜੇ ਆਪਾਂ ਇੱਕ ਇਨਕੁਆਰੀ ਇਹਦੀ ਕਰਵਾਈ, ਉਹ ਕਹਿੰਦੇ ਦਰਸ਼ਨ ਸਿੰਘ ਹਠੂਰ ਨੂੰ ਅੱਜ ਬਾਹਰੋਂ ਅੰਦਰੋਂ ਬਹੁਤ ਸਾਰੇ ਸੱਜਣ ਮਿੱਤਰਾਂ ਨੇ ਕਿਹਾ ਸਾਨੂੰ ਉਹਦਾ ਨੰਬਰ ਦਿਓ, ਅਸੀਂ ਉਹਦੇ ਨਾਲ ਗੱਲ ਕਰਨੀ ਆ। ਉਹ ਦਰਸ਼ਨ ਸਿੰਘ ਹਠੂਰ ਜਿਹਨੇ 1998 ਦੇ ਵਿੱਚ ਉੱਥੇ ਲੁਧਿਆਣੇ ਪ੍ਰੋਗਰਾਮ 'ਚ ਕਿਹਾ ਸੀ ਮੇਰੇ ਸਾਹਮਣੇ ਭਾਈ ਸਾਹਿਬ ਨੂੰ ਕਤਲ ਕੀਤਾ, ਉਹ ਵਿਚਾਰਾ ਬਾਅਦ ਵਿੱਚ ਜਿਵੇਂ ਆਪਦੀ ਜਾਨ ਲੁਕਾਉਣ ਨੂੰ ਭੱਜਾ ਫਿਰਦਾ ਸੀ, ਜਿਵੇਂ ਉਹਨੇ ਦਿਨ ਕੱਟੀਆਂ ਕੀਤੀਆਂ ਨੇ। ਇਹ ਉਦੋਂ ਦਾ ਦੌਰ ਸੀ ਜਦੋਂ ਅਕਾਲੀ ਦਲ ਦਾ ਰਾਜ ਸੀ। ਕੀ ਕਰੀਏ, ਕਿਹੜੇ ਖੁੱਜ ਜਾਈਏ? ਇਹ ਹੈ ਜੀ ਲੋਕਤੰਤਰ। ਅੱਗੇ ਜੀ ਲੋਕਤੰਤਰ ਬੜਾ ਵਧੀਆ ਹੁੰਦਾ। ਅੱਜ ਜਦੋਂ ਭਾਈ ਗੁਰਚਰਨ ਸਿੰਘ ਗਰੇਵਾਲ ਨਾਲ ਚਰਚਾ ਹੋਈ, ਉਹਨੂੰ ਵੀ ਸਮਝ ਲੱਗੀ ਜਾਂ ਹੋਰ ਵੀ ਬਹੁਤ ਸਾਰਿਆਂ ਨੂੰ ਇਸ ਮਸਲੇ ਤੋਂ ਸਮਝ ਲੱਗੀ ਕਿ ਜਿਹੜੇ ਇਹ ਪੰਥਕ ਸੋਚ ਵਾਲੇ ਨੌਜਵਾਨ ਕਲਪਦੇ ਨੇ, ਇਹ ਸਹੀ ਪਿੱਟਦੇ ਨੇ ਕਿ ਸਾਡੇ ਅਕਾਲ ਤਖਤ ਸਾਹਿਬ 'ਚ, ਅਕਾਲੀ ਦਲ ਵਿੱਚ ਤੇ ਸ਼੍ਰੋਮਣੀ ਕਮੇਟੀ 'ਚ ਬਹੁਤ ਜ਼ਿਆਦਾ ਵਿਗਾੜ ਆ ਚੁੱਕਿਆ। ਇਹਨਾਂ ਸੰਸਥਾਵਾਂ ਨੇ ਜਿਹੜੀਆਂ ਗੁਰਦੁਆਰਾ ਸੁਧਾਰ ਲਹਿਰ 'ਚੋਂ ਨਿਕਲੀਆਂ ਸੀ, ਸਾਡੇ ਹੱਕਾਂ ਹਿੱਤਾਂ ਦੀ ਰਾਖੀ ਕਰਨੀ ਸੀ, ਸਾਡੇ ਪੰਥ ਦੀ ਚੜ੍ਹਦੀ ਕਲਾ ਕਰਨੀ ਸੀ, ਪਰ ਇਹ ਦੂਜੇ ਪਾਸੇ ਨੂੰ ਚੱਲ ਪਈਆਂ ਨੇ। ਇਹ ਸਾਡੇ ਹੱਕਾਂ ਤੇ ਹਿੱਤਾਂ ਦਾ ਘਾਣ ਕਰਨ ਵਾਲੀਆਂ ਸੰਸਥਾਵਾਂ ਬਣ ਗਈਆਂ ਨੇ। ਇਹ ਦੁਸ਼ਮਣ ਦੇ ਘਾੜੇ ਦਾ ਦਸਤਾ ਬਣ ਚੁੱਕੀਆਂ ਨੇ। ਇਹ ਸਿੱਖੀ ਦਾ ਹਿੰਦੂਕਰਨ ਕਰਨ ਵਾਲੀਆਂ, ਸਿੱਖੀ ਦਾ ਨਾਸ਼ ਕਰਨ ਵਾਲੀਆਂ ਸੰਸਥਾਵਾਂ 'ਚ ਬਦਲ ਚੁੱਕੀਆਂ ਨੇ। ਇਹੀ ਗੱਲ ਉਦੋਂ ਬਾਬਾ ਅਤਰ ਸਿੰਘ ਜੀ ਮਸਤੂਨ ਵਾਲੇ ਨੇ ਕਹੀ ਸੀ, ਮਹੰਤ ਫੇਰ ਚੰਗੇ ਸੀ ਜਿਹੜੇ ਤੁਸੀਂ ਭਜਾ ਲਏ, ਉਹ ਕਮਜ਼ੋਰ ਸੀ, ਪਰ ਜਿਹੜੇ ਤੁਸੀਂ ਹੁਣ ਕਾਨੂੰਨੀ ਤੌਰ ਤੇ ਬਿਠਾਏ ਨੇ ਇਹਨਾਂ ਤੋਂ ਖਹਿੜਾ ਛਡਾਉਣਾ ਔਖਾ ਹੋ ਜੂ। ਅੱਜ ਉਹੀ ਸਾਡੇ ਨਾਲ ਵਾਪਰ ਰਹੀ ਆ। ਇਹਨਾਂ ਦਾ ਕੋਈ ਇਲਾਜ ਨਹੀਂ, ਕਿਉਂਕਿ ਪੰਥਕ ਸੋਚ ਵਾਲਿਆਂ ਨੂੰ ਨਾ ਦਿੱਲੀ ਜਿੱਤਣ ਦੇਵੇ, ਨਾ ਇਹ ਜਿੱਤਣ, ਤੇ ਜਿਹੜੇ ਇੱਥੇ ਜਦੋਂ ਵੀ ਆਉਣਗੇ ਇਹੋ ਜਿਹੇ ਆਉਣਗੇ ਸੱਤਾ 'ਚ, ਇਹਨਾਂ ਤੋਂ ਮਾੜਾ ਹੀ ਆਊ। ਜਾਣੀ ਕਿ ਜਿਵੇਂ ਇੱਥੇ ਆਮ ਗੱਲ ਚੱਲ ਰਹੀ ਆ ਕਿ ਜਿਹੜਾ ਘਾਣ ਹੋਣ ਤੋਂ ਵੱਡੇ ਬਾਦਲ ਤੋਂ ਬਚ ਗਿਆ ਉਹ ਸਰਦਾਰ ਸੁਖਬੀਰ ਸਿੰਘ ਕਰੂਗਾ। ਜਦੋਂ ਜਥੇਦਾਰ ਦੀ ਗੱਲ ਆਈ, ਗਿਆਨੀ ਜੋਗਿੰਦਰ ਸਿੰਘ ਬਦਾਂਤੀ ਵੇਲੇ, ਇੱਕ ਸੱਜਣ ਬਹੁਤ ਕਲਪਿਆ ਹੋਇਆ ਗਿਆਨੀ ਜੋਗਿੰਦਰ ਸਿੰਘ ਬਦਾਂਤੀ ਵੇਲੇ ਦੀਆਂ ਕੁਝ ਹਰਕਤਾਂ ਤੋਂ। ਉਦੋਂ ਉਹਨੂੰ ਮੈਂ ਆਖਿਆ ਸੀ, ਮੈਂ ਕਿਹਾ ਜਿਹੜਾ ਇਸ ਤੋਂ ਬਾਅਦ ਹੋਣਾ ਉਹ ਇਹਦੇ ਨਾਲੋਂ ਜ਼ਿਆਦਾ ਨਿੱਘਰਿਆ ਹੋਇਆ ਲਾਉਣਗੇ ਅਗਲੇ, ਉਸ ਤੋਂ ਅੱਗੇ ਇਹਦੇ ਨਾਲੋਂ ਜ਼ਿਆਦਾ ਨਿੱਘਰਿਆ ਹੋਇਆ ਲਾਉਣਗੇ। ਤੁਹਾਡੇ ਸਾਹਮਣੇ ਆ, ਬਦਾਂਤੀ ਸਾਹਿਬ ਤੋਂ ਬਾਅਦ ਗੁਰਬਚਨ ਸਿੰਘ ਆਇਆ, ਉਹਨੇ ਚੰਦ ਚਾੜੇ, ਤੇ ਗਾਹਾਂ ਥੋੜਾ ਜਿਹਾ ਹਰਪ੍ਰੀਤ ਸਿੰਘ ਵੇਲੇ, ਕਿਉਂਕਿ ਉਹ ਕਾਰਜਕਾਰੀ ਜਥੇਦਾਰ ਸੀ, ਫੇਰ ਮਾੜਾ ਮੋਟਾ ਡਰ ਭੌ ਮੰਨਦਾ ਸੀ, ਉਹ ਥੋੜਾ ਜਿਹਾ ਬਚਿਆ ਰਿਹਾ। ਪਰ ਆਹ ਚੰਦ ਚਾੜਨ ਵਾਲਾ ਆ ਗਿਆ, ਹੁਣ ਤੁਸੀਂ ਗਿਆਨੀ ਰਘਵੀਰ ਸਿੰਘ ਦੇ ਨਜ਼ਾਰੇ ਲੈ ਲਿਓ। ਇਹ ਤੋਂ ਅੱਗੇ ਹੋਰ ਮਾੜਾ ਆਊਗਾ। ਐਂ ਸ਼੍ਰੋਮਣੀ ਕਮੇਟੀ ਹੈ, ਟੌੜਾ ਸਾਹਿਬ ਵੇਲੇ ਤੱਕ ਕੁਛ ਨਾ ਕੁਛ ਮਾੜਾ ਮੋਟਾ ਢਕਣ ਜਾਂ ਢਕਿਆ ਰਹਿੰਦਾ ਸੀ। ਉਹਨੇ ਬਹੁਤ ਸਾਰੇ ਸੋਚੇ ਹੋਏ ਸੀ, ਜਾਂ ਉਹਦੇ ਤੇ ਮਾਸਟਰ ਤਾਰਾ ਸਿੰਘ ਵਾਲੇ ਅਕਾਲੀ ਦਲ ਦਾ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਚੋਂ ਨਿਕਲਿਆ ਅਕਾਲੀ ਦਲ ਸੀ, ਉਹਦਾ ਮਾੜਾ ਮੋਟਾ ਅਸਰ ਸੀ। ਪਰ ਉਸ ਤੋਂ ਬਾਅਦ ਵਿੱਚ ਸਾਰਾ ਜਦੋਂ ਨੰਗਾ ਹੋ ਗਿਆ ਟੌੜਾ ਸਾਹਿਬ ਦੇ ਜਾਣ ਤੋਂ ਬਾਅਦ, ਬਾਕੀ ਬਚੇ ਹੋਏ ਅਕਾਲੀ ਦਲ ਨੇ, ਬਾਕੀ ਬਚੀ ਹੋਈ ਸ਼੍ਰੋਮਣੀ ਕਮੇਟੀ ਨੇ, ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਜੋ ਸਾਨੂੰ ਰੰਗ ਭਗ ਦਿਖਾਉਣੇ ਸ਼ੁਰੂ ਕੀਤੇ। ਅਜੇ ਕੁਛ ਨਹੀਂ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਬੜਾ ਬੁਰਾ ਲੱਗਦਾ ਵੀ ਇਹ ਜੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਇਹ ਇਉਂ ਕਹਿੰਦੇ ਆ, ਪਰ ਹਕੀਕਤ ਇਹ ਆ ਕਿ 5-7 ਸਾਲ ਠਹਿਰ ਕੇ ਅੱਖਾਂ ਖੁੱਲ ਜਾਣਗੀਆਂ। ਪਰ ਇਹ ਗੱਲ ਰੁਕਣੀ ਤਾਂ ਹੈ ਨਹੀਂ, ਇਹ ਤਾਂ ਰੁਕਣੀ ਨਹੀਂ। ਅੱਜ ਇਹੀ ਗੱਲ ਮੈਂ ਗਰੇਵਾਲ ਨੂੰ ਆਖੀ ਸੀ ਵੀ ਤੁਸੀਂ ਕਿੱਥੇ ਕਿੱਥੇ ਇਹਨਾਂ ਦੇ ਪਰਦੇ ਪਾਉਂਦੇ ਫਿਰੋਗੇ।
ਨਾ ਐਵੇਂ ਹੈਕ ਥਾਪੜਿਆ ਕਰੋ। ਇਹ ਬੰਦਿਆਂ ਨੂੰ ਪਿਛਲੇ 5-7 ਸਾਲ ਤੋਂ ਜਦੋਂ ਤੋਂ ਮੈਂ ਪੰਜਾਬ ਦਾ ਬੁੱਚੜ ਕਿਤਾਬ 'ਚ ਲਿਸਟ ਛਾਪੀ ਆ ਉਹਨਾਂ ਜ਼ਾਲਮ ਤੇ, ਉਹਨਾਂ ਨੂੰ ਤਾਂ ਭਾਰਤੀ ਹਕੂਮਤੀ ਨਿਜ਼ਾਮ ਨੇ ਖੁਦ ਸਜ਼ਾਵਾਂ ਦੇ ਦਿੱਤੀਆਂ। ਜਿਹੜੀ ਮੈਂ ਲਿਸਟ ਛਾਪੀ ਆ 200-250 ਅਫਸਰਾਂ ਦੀ, ਕਿ ਇਹਨਾਂ ਨੇ ਵਾਕਿਆ ਹੀ ਜ਼ੁਲਮ ਕੀਤੇ ਆ, ਬੇਦੋਸ਼ੇ ਸਿੱਖ ਮਾਰੇ ਆ, ਜਿਨ੍ਹਾਂ ਨੂੰ ਵਰਤ ਕੇ 35 ਕੈਟ ਵਰਗਿਆਂ ਨੂੰ ਵਰਤ ਕੇ ਸਿਸਟਮ ਨੇ ਭਗਾ ਕੇ ਹੋ ਮਾਰਿਆ। ਉਹਨਾਂ ਦਾ ਤਾਂ ਕੁਝ ਸੋਚ ਲਓ, ਕਰਨਾ ਕੀ ਆ। ਅਕਾਲ ਤਖਤ ਸਾਹਿਬ ਤੋਂ ਡਾਇਰੈਕਸ਼ਨ ਹੋਣੀ ਚਾਹੀਦੀ ਆ ਵੀ ਜਿਹੜੇ ਬੁੱਚੜ ਪੁਲਸੀਆਂ ਨੇ ਸਿੱਖਾਂ ਦਾ ਤੇ ਸਿੱਖੀ ਦਾ ਘਾਣ ਕੀਤਾ, ਉਹਨਾਂ ਦੇ ਭੋਗਾਂ ਤੇ ਨਹੀਂ ਜਾਣਾ। ਤੇ ਜਿਹੜੇ ਸ਼ਬਦ ਤੁਸੀਂ ਹੁਣ ਭਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਹੁਣ ਗਿਆਨੀ ਗੁਰਦੇਵ ਸਿੰਘ ਜੀ, ਕਿਉਂਕਿ ਬੇਦੋਸ਼ੇ ਸਿੱਖ ਨੂੰ ਕੋਹ ਕੇ ਜ਼ਾਲਮਾਂ ਨੇ ਤਸੀਹੇ ਦੇ ਕੇ ਟੋਟੇ ਕਰਕੇ ਦਰਿਆ 'ਚ ਸੁੱਟਿਆ ਹੋਵੇ, ਤੇ ਟੋਟੇ ਕਰਨ ਵਾਲਿਆਂ ਦੇ ਵੀ ਘਰਾਂ 'ਚ ਜਾ ਕੇ ਪਾਠ ਕਰਕੇ ਉੱਥੇ ਪੜ੍ਹੀ ਜਾਣਾ, ਗੁਰਮੁਖ ਜਨਮ ਸਵਾਰ ਦਰਗੇ ਚੱਲੇ ਆ। ਤੇ ਭਾਈ ਗੁਰਦੇਵ ਸਿੰਘ ਕੌਂਕੇ ਦੇ ਵੀ ਉਹੀ ਜਾ ਕੇ ਸ਼ਬਦ ਪੜ੍ਹੇ ਹੋਣੇ, ਉੱਥੇ ਵੀ ਅਰਦਾਸਾ ਸੋਧ ਦੇਣਾ ਬੁੱਚੜ ਪੁਲਸੀਆਂ ਦੇ ਘਰਾਂ 'ਚ ਜਾ ਕੇ ਕਿ ਸਤਿਗੁਰੂ ਇਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਤੇ ਇੱਧਰ ਵੀ ਇਹ ਹੋ ਕੀ ਰਿਹਾ ਪੰਥ ਨਾਲ, ਇਹ ਹੋ ਕੀ ਰਿਹਾ। ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲੇ ਵੀ ਤੇ ਪੰਥ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਵੀ ਇੱਕ ਬਰਾਬਰ ਕਿਵੇਂ ਹੋ ਸਕਦੇ ਆ। ਪਿਛਲੇ ਦਿਨਾਂ 'ਚ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਜਦੋਂ ਗੱਲਬਾਤ ਉਹਦੇ ਨਾਲ ਹੋਈ, ਉਹਨੇ ਇੱਕ ਲੈਟਰ ਲਿਖ ਕੇ ਜਥੇਦਾਰ ਅਕਾਲ ਤਖਤ ਨੂੰ ਪਾਇਆ। ਅੱਜ ਇਹੀ ਗੱਲ ਗੁਰਚਰਨ ਸਿੰਘ ਗਰੇਵਾਲ ਨੇ ਕਹੀ ਕਿ ਮੈਂ ਨਵਾਂ ਸ਼ਹਿਰ ਵਾਲੇ ਆਪਦੇ ਦਿੱਤਰ ਭਾਈ ਗੁਰਬਖਸ਼ ਸਿੰਘ ਉੱਥੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਹੋਰ ਆਪਦੇ ਹਮਖਿਆਲੀਆਂ ਨਾਲ ਗੱਲ ਕਰਦਾ। ਮੈਨੂੰ ਵਾਕਿਆ ਹੀ ਇਹ ਗੱਲ ਤੁਹਾਡੀ ਸਹੀ ਲੱਗਦੀ ਆ ਕਿ ਉਹਨਾਂ ਜ਼ਾਲਮ ਤੇ ਬੁੱਚੜ ਪੁਲਸੀਆਂ ਦੇ ਬਾਰੇ ਵੀ ਉਹਦੇ ਕੱਲ ਨੂੰ ਵੀ ਕਿਸੇ ਹੋਰ ਦੇ ਵੀ ਕੋਈ ਕੀਰਤਨੀਏ ਜਾ ਸਕਦੇ ਆ, ਜੇ ਕੋਈ ਪਰਿਵਾਰ ਆ ਕੇ ਕਵੇ ਵੀ ਅਸੀਂ ਅਖੰਡ ਪਾਠ ਰਖਾਇਆ। ਇੱਕ ਪਾਸੇ ਪੰਚਕੂਲੇ ਗੁਰਦੁਆਰੇ ਦੀ ਕਮੇਟੀ ਨੇ ਉਹ ਜਿਹੜਾ RS ਦਿਆਲ ਸੀ 1984 ਦੇ ਘੱਲੂ ਘਾਰੇ ਦੇ ਵਿੱਚ ਫੌਜ ਦਾ ਅਫਸਰ, ਉਹ ਜਦੋਂ ਉੱਥੇ ਆਏ ਉਹਨਾਂ ਨੇ ਉਹਨਾਂ ਨੂੰ ਗੁਰਦੁਆਰਾ ਕਮੇਟੀ ਨੇ ਕਹਿਤਾ ਵੀ ਅਸੀਂ ਨਹੀਂ ਜੀ ਤੁਹਾਨੂੰ ਸਰੂਪ ਦੇਣੇ। ਤੇ ਇੱਧਰ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਵਾਲੇ ਕਹਿੰਦੇ ਆ ਜੀ ਅਸੀਂ ਬੈਠੇ। ਹੁਣ ਸ਼ਰੇਆਮ ਜਥੇਦਾਰ ਗੁਰਬਚਨ ਸਿੰਘ ਮੁੱਕਰ ਰਿਹਾ ਤੇ ਅੱਜ ਉਹ ਭਾਈ ਬਲਵੰਤ ਸਿੰਘ ਪਾਲਾ ਵਿਚਾਰਾ ਪਿੱਟਦਾ ਸੀ, ਕਹਿੰਦਾ ਚਾਹੇ ਮੇਰਾ ਸਿਰ ਲਾ ਦੋ, ਮੇਰੇ ਨਾਲ ਇਵੇਂ ਹੋਈ ਆ। ਮੈਂ ਉਹ ਹੁਣ ਸੱਚਾ ਉਹ ਕੀ ਕਰੇ। ਹੁਣ ਜਥੇਦਾਰ ਆ ਗੁਰਬਚਨ ਸਿੰਘ ਤਾਂ ਹੋਵੇ ਕਾਮ ਨਿਭਾਉਣਾ ਸਿੱਖ, ਉੱਪਰੋਂ ਵਿਰਸਾ ਸਿੰਘ ਬਲਟੋਹੇ ਵਰਗਿਆਂ ਦਾ ਤੇ ਜਿਹੜੀ ਬਾਦਲਾਂ ਦੀ ਆ ਰੱਖੀ ਹੋਈ ਆ IT ਸੈੱਲ, ਸੋਸ਼ਲ ਮੀਡੀਆ ਵਾਲੀ ਬਾਦਲ ਸੈਨਾ, ਉਹ ਸਾਰੇ ਉਹਨਾਂ ਸਿੱਖਾਂ ਨੂੰ ਜਿਹੜੇ ਕਹਿੰਦੇ ਆ ਭਾਈ ਗੁਰਦੇਵ ਸਿੰਘ ਕੌਂਕੇ ਨਾਲ ਵਧੀਕੀ ਹੋਈ ਆ, ਉਹਨੂੰ ਇਨਸਾਫ ਦਿਵਾਉਣਾ ਚਾਹੀਦਾ, ਬਾਦਲ ਦਾ ਬਰਾਬਰ ਦਾ ਦੋਸ਼ੀ ਆ। ਜਿਹੜਾ ਵੀ ਸਿੱਖ ਇਹ ਕਹਿ ਰਿਹਾ ਉਹਨੂੰ IT ਸੈੱਲ ਵਾਲੇ ਵਰਸੇ ਬਲਟੋਏ ਹੁਣੀ ਕਹਿੰਦੇ ਇਹ ਕਾਂਗਰਸ ਦੇ ਏਜੰਟ ਨੇ, ਕਾਂਗਰਸ ਦੇ ਏਜੰਟ ਨੇ। ਦੱਸੋ ਭਾਈ ਬਲਵੰਤ ਸਿੰਘ ਪਾਲਾ ਜਾਂ ਹੋਰ ਸਾਰੇ ਸਿੱਖ ਜਿਹੜੇ ਕਹਿੰਦੇ ਆ ਕਿ ਘੋਟਣੇ ਦੇ ਭੋਗ ਤੇ ਦਰਬਾਰ ਸਾਹਿਬ ਚੋਂ ਰਾਗੀ ਜਾਣੇ ਗਲਤ ਨੇ, ਜਿਹੜੇ ਕਹਿੰਦੇ ਆ ਕਿ ਸਾਡੀ ਕੌਮ ਦਾ ਜਥੇਦਾਰ ਜਿਨ੍ਹਾਂ ਜ਼ਾਲਮਾਂ ਨੇ ਕੋਹ ਕੇ ਬੇਦੋਸ਼ਾ ਸਾਡਾ ਜਥੇਦਾਰ ਕੋਹ ਕੇ ਸ਼ਹੀਦ ਕੀਤਾ, ਉਹਦੇ ਟੁਕੜੇ ਕੀਤੇ ਆ, ਉਹਨੂੰ ਔਰ ਕੱਲਾ ਇਹ ਜਥੇਦਾਰ ਨਾਲ ਨਹੀਂ ਹੋਇਆ। ਇੱਥੇ ਇੱਕ ਸਾਡੇ ਦਰਸ਼ਨ ਸਿੰਘ ਬਰਾੜ ਆ, ਉਹਨੇ ਲੰਬਾ ਚੌੜਾ ਸਾਰਾ ਲਿਖ ਕੇ ਪਾਇਆ ਵੀ ਉਦੋਂ ਪੰਜਾਬ 'ਚ ਇਹ ਆਮ ਗੱਲ ਸੀ, ਇੱਕ ਟੀਮ ਹਰ ਇਲਾਕੇ 'ਚ ਹੁੰਦੀ ਸੀ, ਹਰ ਜ਼ਿਲ੍ਹੇ 'ਚ। ਸਾਡੇ ਪੰਜਾਬ ਦੇ ਕੋਨੇ ਉੱਤੇ CIA ਸਟਾਫ ਤਾਂ ਇੱਕ ਨਿੱਕੀ ਗੱਲ ਨਾ, ਕਦੇ ਬੀਕੋ, ਕਦੇ BR ਮਾਡਰਨ ਸਕੂਲ, ਕਿਤੇ ਲੱਡਾ ਕੋਠੀ, ਕਿਤੇ ਕੁਛ ਕਿਤੇ ਕੁਛ। ਇਹ ਸਾਰਿਆਂ ਦੇ ਕੋਲ ਦੀ ਲੰਘਣ ਲੱਗਿਆ ਲੋਕਾਂ ਨੂੰ ਦਹਿਲ ਪੈਂਦਾ ਸੀ, ਦਹਿਸ਼ਤ ਪੈਂਦੀ ਸੀ। ਇੱਥੇ ਜਿਸ ਤਰੀਕੇ ਨਾਲ ਸਾਡਾ ਘਾਣ ਹੋਇਆ, ਜਿਵੇਂ ਭਾਈ ਜਸਵੰਤ ਸਿੰਘ ਖਾਲੜੇ ਹੁਣੇ ਮਾਰੇ ਗਏ ਚੱਕ ਕੇ, ਇਹ ਸਾਰੇ ਕਾਸੇ ਨੂੰ ਕਾਰਨ ਕਰਾਉਣ ਵਾਲੀ ਜਿਹੜੀ ਧਿਰ ਸੀ ਉਹ ਵੀ ਇਸੇ ਸਟੇਟ ਦੀ ਧਿਰ ਸੀ, ਤੇ ਜਿਹਨੇ ਬਾਅਦ ਵਿੱਚ ਇਸ ਸਟੇਟ ਦੀ ਪੁਸ਼ਤ ਪਨਾਹੀ ਕੀਤੀ, ਜਿਹਨੇ ਉਹਨਾਂ ਨੂੰ ਬਾਅਦ ਚ ਪਾਠ ਕਰ ਕਰਕੇ ਦਿੱਤੇ ਆ, ਉਹ ਵੀ ਬਾਦਲਦਾਰ, ਉਹ ਵੀ ਉਹਦੀ ਧਿਰ ਵਾ। ਤੇ ਆਪਾਂ ਕਹਿੰਦੇ ਆ ਜੀ ਲੋਕਤੰਤਰ, ਕਾਹਦਾ ਲੋਕਤੰਤਰ ਹੈ ਜੀ ਇਹ। ਇਸ ਸਿਸਟਮ ਦੇ ਵਿੱਚ ਸਿੱਖੀ ਦੀ ਗੱਲ ਕਰਨ ਵਾਲਿਆਂ ਨੂੰ ਕਤਲ ਕਰੋ ਤੇ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਰਾਗੀ ਦਊਗੀ, ਅਕਾਲ ਤਖਤ ਸਾਹਿਬ ਦਾ ਜਥੇਦਾਰ ਕਹੂਗਾ ਜੀ ਤੁਹਾਨੂੰ ਕਰਨਾ ਪੈਣਾ ਕੀਰਤਨ। ਇਹਦਾ ਜਿਹੜਾ ਇਹ ਕਿਹੋ ਜਿਹਾ ਧਰਮ ਆ ਆਪਣਾ, ਜਿੱਥੇ ਤੁਸੀਂ ਤੁਹਾਡੇ ਧਰਮ ਦੇ ਦੁਸ਼ਮਣਾਂ ਲਈ, ਜਿਹੜੇ ਤੁਹਾਡੇ ਧਰਮ ਦਾ ਨਾਸ਼ ਮਾਰ ਰਹੇ ਨੇ, ਫਿਰ ਕੌਮ ਲਈ ਲੜਨ ਮਰਨ ਵਾਲੇ ਕਿਹੜੇ ਖੂਹ 'ਚ ਡਿੱਗਣ ਜੀ। ਜੇ ਭਾਈ ਗੁਰਦੇਵ ਸਿੰਘ ਕੌਂਕੇ ਇਸ ਧਰਤੀ ਉੱਤੇ ਕਿਸੇ ਜਾਂ ਜਿਹੜੇ ਬੰਦੇ 1978 ਤੋਂ ਚੱਲੇ ਸੰਘਰਸ਼ ਵਿੱਚ ਜਿਨ੍ਹਾਂ ਬੁੱਚੜ ਤੇ ਜ਼ਾਲਮ ਅਫਸਰਾਂ ਦੇ ਹੱਥੋਂ ਮਰੇ ਆ, ਸ਼ਹੀਦ ਹੋਏ ਆ, ਉਹ ਕਿਸੇ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਏ, ਮੰਨ ਲਓ ਆਪਾਂ ਚਲੋ ਇੱਕ ਬਹੁਤ ਅਜੀਬ ਗੱਲ ਕਰ ਰਹੇ ਹਾਂ, ਉਹ ਆ ਜਾਣ ਤੇ ਸਾਡੇ ਸਾਰਿਆਂ ਨੂੰ ਕਹਿਣ ਵੀ ਧੰਨੋ ਸਿੱਖੋ ਤੁਸੀਂ ਜਿਨ੍ਹਾਂ ਨੇ ਸਾਨੂੰ ਕਤਲ ਕੀਤਾ, ਉਹਨਾਂ ਲਈ ਤੁਹਾਡਾ ਇੰਨਾ ਹੇਜ। ਅੱਜ ਜਦੋਂ ਭਾਈ ਬਲਵੰਤ ਸਿੰਘ ਪਾਲੇ ਨੂੰ ਇੱਕ ਚੈਨਲ ਦੇ ਉੱਤੇ ਉਹ ਹਰਪ੍ਰੀਤ ਸਿੰਘ ਬਹੂ ਨੇ ਲਿਆ ਤੇ ਉਹ ਬੜਾ ਦੁਖੀ ਵਿਚਾਰਾ ਮੇਰੇ ਨਾਲ ਵੀ ਫੋਨ ਤੇ ਰੋਂਦਾ ਸੀ
ਦੁਖੀ ਹੋਣਾ ਬੰਦੇ ਨੇ। ਤੇ ਉਹ ਕਹਿ ਰਿਹਾ ਵੀ ਵਿਰਸਾ ਸਿੰਘ, ਉਹ ਕਹਿੰਦਾ ਵਿਰਸਾ ਸਿੰਘ ਬਲਟੋਹੇ ਦਾ ਭਾਈ, ਉਹ ਫਿਰ ਕੋਈ ਫੁੱਫੜ ਹੋਣਾ, ਕੋਈ ਰਿਸ਼ਤੇਦਾਰੀ ਕਿਉਂ ਹੋਣਾ, ਜਿਹਦੇ ਅਸੀਂ ਭੋਗ ਤੇ ਜਾ ਕੇ ਉੱਥੇ ਇਹਨੂੰ ਰੋਕਿਆ, ਕੀਰਤਨ ਕਰਨ ਵਾਲਿਆਂ ਨੂੰ ਰੋਕਦੇ ਸੀਗੇ, ਉਹਨੂੰ ਫਿਰ ਦੁੱਖ ਹੋਣਾ ਵੀ ਸਾਡਾ ਰਿਸ਼ਤੇਦਾਰ ਮਰ ਗਿਆ ਤੇ ਸਾਡੀ ਭੂਆ ਰੰਡੀ ਹੋ ਗਈ। ਪਰ ਦੁਖੀ ਹੈ ਬੰਦਾ, ਇਹੀ ਕਹੂ। ਪਰ ਇੱਥੇ ਤੱਕ ਗੱਲ ਲੈ ਕੇ ਕੌਣ ਜਾ ਰਹੇ ਆ? ਕੀ ਲੋੜ ਆ ਵਿਰਸਾ ਸਿੰਘ ਬਲਟੋਹਾ ਨੂੰ, ਕੀ ਲੋੜ ਆ ਬਾਦਲ ਦਲੀਆਂ ਨੂੰ? ਇਹਦੇ ਨਾਲ ਤਾਂ ਫਿਰ ਆਹ ਗੁਰਚਰਨ ਸਿੰਘ ਗਰੇਵਾਲ ਚੰਗਾ ਜੀ ਨੇ ਆਪਣੀ ਗਲਤੀ ਤਾਂ ਮੰਨ ਲਈ ਕਿ ਯਾਰ ਮੈਨੂੰ ਨਹੀਂ ਸੀ ਪਤਾ। ਕਿਉਂ ਸਿੱਖਾਂ ਦੇ ਜ਼ਖਮਾਂ ਤੇ ਨੂਣ ਭੁੱਕਿਆ ਜਾ ਰਿਹਾ ਬਾਦਲ ਦਲੀਆਂ ਵੱਲੋਂ? ਤੇ ਇਹ ਬਾਦਲ ਦਲੀਏ ਕਿਉਂ ਕਰਦੇ ਆ? ਇੱਧਰ ਨੂੰ ਆਜੋ ਆਪਾਂ। ਇਹ ਏਦਾਂ ਕਿਉਂ ਕਰਦੇ ਆ? ਕਿਉਂਕਿ ਇਹਨਾਂ ਨੂੰ ਭਾਰਤ ਮਾਤਾ ਦੀ ਜੈ ਚੜੀ ਹੋਈ ਹੈ। ਇਹਨਾਂ ਨੂੰ ਇਹ ਆ ਕਿ ਜੇ ਅਸੀਂ ਜਿੰਨਾ ਵੱਧ ਸਿੱਖਾਂ ਨੂੰ, ਪੰਥਕ ਸੋਚ ਵਾਲਿਆਂ ਨੂੰ ਦੁਖੀ ਕਰਾਂਗੇ ਨਾ, ਉਹਨਾਂ ਪੰਜਾਬ ਦਾ ਹਿੰਦੂ ਖੁਸ਼ ਹੋਊਗਾ, ਉਹਨਾਂ ਸਾਡਾ ਵੋਟ ਬੈਂਕ ਵਧੂਗਾ। ਇਸ ਵੋਟ ਬੈਂਕ ਨੂੰ ਵਧੇ ਹੋਏ ਨੂੰ ਦਿਖਾ ਕੇ ਅਸੀਂ ਭਾਜਪਾ ਨਾਲ ਗੱਠਜੋੜ ਕਰਾਂਗੇ, ਫਿਰ ਅਸੀਂ ਅਗਲੀ ਚੋਣ ਜਿਹੜੀ ਹੈਗੀ ਆ ਜਿੱਤਾਂਗੇ, ਤੇ ਅਸੀਂ ਫਿਰ ਲੋਕਤੰਤਰ ਵਿੱਚ ਤਾਂਹੀਓ ਕਾਮਯਾਬ ਹੋ ਸਕਦੇ ਹਾਂ ਜੇਕਰ ਅਸੀਂ ਆਪਦੀ ਪੰਥ ਨਾਲ, ਆਪਦੀ ਕੌਮ ਨਾਲ ਧਰੋਹ ਕਮਾਵਾਂਗੇ। ਆਹ ਇਸ ਲੋਕਤੰਤਰ ਦਾ ਨਕਸ਼ਲ ਕਿ ਆਪਦੀ ਕੌਮ ਦੇ ਨਾਲ, ਆਪਦੀ ਧਰਤੀ ਨਾਲ, ਆਪਦੇ ਲੋਕਾਂ ਨਾਲ, ਆਪਦੀ ਬੋਲੀ ਨਾਲ, ਆਪਦੇ ਸੱਭਿਆਚਾਰ ਨਾਲ ਧਰੋਹ ਕਮਾਓ, ਆਪਦੀ ਕੌਮ ਦੀ ਪਿੱਠ 'ਚ ਛੁਰਾ ਮਾਰੋ ਤੇ ਵੱਡੇ ਤੋਂ ਵੱਡਾ ਅਹੁਦਾ ਲੈ ਲਓ। ਫਿਰ ਚਾਹੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਜੋ ਮਰਜ਼ੀ ਬਣਦੇ। ਆਹ ਵਾ ਉਹ ਲੋਕਤੰਤਰ ਜਿਹਦੇ ਬਾਰੇ ਆ 26 ਜਨਵਰੀ ਨੂੰ ਸਾਨੂੰ ਇੱਥੇ ਪਿੱਟ ਕੇ ਦਿਖਾਉਣਗੇ ਕਿ ਜੀ ਮਹਾਨ ਲੋਕਤੰਤਰ। ਤੇ ਸਾਡੇ ਬੰਦਿਆਂ ਨੂੰ ਇਹ ਲੋਕਤੰਤਰ ਕੈਨੇਡਾ, ਅਮਰੀਕਾ ਤੱਕ ਕਤਲ ਕਰਨ ਨੂੰ ਫਿਰਦਾ, ਮਾਰਨ ਨੂੰ ਫਿਰਦਾ। ਨਾ ਇੱਥੇ ਸੁਰੱਖਿਆ ਤਾਂ, ਨਾ ਉੱਥੇ ਸੁਰੱਖਿਆ ਤਾਂ। ਇਸ ਮਾਹੌਲ ਦੇ ਵਿੱਚ ਮੈਂ ਅੱਜ ਇਸ ਨਵੇਂ ਸਾਲ ਦੇ ਪਹਿਲੇ ਪ੍ਰੋਗਰਾਮ ਦੇ ਵਿੱਚ ਸਮੁੱਚੇ ਖਾਲਸਾ ਪੰਥ ਨੂੰ ਇਹ ਬੇਨਤੀ ਕਰਦਾ ਕਿ ਆਪਣੇ ਬੜੇ ਮਸਲੇ ਆ, ਬੜੇ ਰੌਲੇ ਆ, ਬੜਾ ਕਿਸੇ ਨੂੰ 10 ਗ੍ਰੰਥ, ਕਿਸੇ ਨੂੰ ਮੀਟ ਖਾਣਾ ਕਿ ਨਹੀਂ ਖਾਣਾ, ਰਾਗ ਵਾਲਾ ਪਾਣੀ, ਆ ਜੀ ਏਦਾਂ। ਮੈਂ ਇੱਕੋ ਗੱਲ ਕਹਿਣਾ ਵੀ ਚਾਹੇ ਕੋਈ ਜਿਹੋ ਜਿਹਾ ਮਰਜੀ ਆ, ਜਿਹੋ ਜਿਹੇ ਮਰਜੀ ਕੱਪੜੇ ਲੀੜੇ ਪਾਉਂਦਾ, ਕੋਈ ਅਖੰਡ ਕੀਰਤਨੀ ਜਥੇ ਦੀ ਮਰਿਆਦਾ ਮੰਨਦਾ, ਕੋਈ ਟਕਸਾਲ ਦੀ, ਕੋਈ ਮੂੰਹ ਸਿਰ ਬੰਨੀ ਫਿਰਦਾ, ਕੋਈ ਗਾਤਰੇ ਉੱਪਰ ਦੀ ਪਾਉਂਦਾ, ਸਾਰੇ ਦੇ ਸਾਰੇ ਆਪਾਂ ਆਪਦੀਆਂ ਘਾਟਾਂ, ਕਮਜ਼ੋਰੀਆਂ, ਔਗਣਾਂ ਸਮੇਤ ਇਸ ਗੱਲ ਤੇ ਆ ਜਾਈਏ ਕਿ ਬਿਲਕੁਲ ਅੱਜ ਦੇ ਹਿਸਾਬ ਨਾਲ, ਜਿਹਦੇ ਨਾਲ ਦੁਨੀਆ ਭਰ ਦੇ ਲੋਕ ਸਾਡੇ ਮਗਰ ਖੜਨ, ਖਾਲਿਸਤਾਨ ਦੀ ਆਜ਼ਾਦੀ ਦਾ ਸੰਘਰਸ਼ ਮਜ਼ਬੂਤ ਕਰੀਏ। ਕੋਈ ਵੀ ਇਹੋ ਜਿਹੀ ਹਰਕਤ ਜਿਹਦੇ ਨਾਲ ਲੋਕ ਸਾਡੇ ਬਾਰੇ ਨਾਵਾਚਕ ਸੋਚ ਰੱਖਣ, ਉਹ ਨਾ ਕਰੀਏ। ਹਰ ਉਹ ਕੰਮ ਜਿਹਦੇ ਨਾਲ ਪੰਥ ਦੀ ਚੜ੍ਹਦੀ ਕਲਾ ਹੁੰਦੀ ਆ, ਖਾਲਿਸਤਾਨ ਦੀ ਮੰਜ਼ਿਲ ਨੇੜੇ ਆਉਂਦੀ ਆ, ਉਸ ਪਾਸੇ ਨੂੰ ਵਧੀਏ। ਸੋ ਅੱਗੇ ਵਿਚਾਰਾ ਆਪਾਂ ਅਗਲੇ ਪ੍ਰੋਗਰਾਮ 'ਚ ਕਰਾਂਗੇ। ਅੱਜ ਲਈ ਇੱਥੇ ਸਮਾਪਤੀ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।